ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ ਜੀ। ਦੱਸਣਗੇ ਕਿ ਅਖਬਾਰਾਂ ਦੀਆਂ ਸੁਰਖੀਆਂ ਕੀ ਕਹਿੰਦੀਆਂ ਤੇ ਨਾਲ ਇੱਕ ਖਬਰਾਂ ਦਾ ਐਨਾਲਿਸਿਸ ਕਰਨਗੇ ਜੀ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਅੱਜ ਦੇ ਸਪਾਂਸਰ ਨੇ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500 ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸੰਤੋਖ ਸਿੰਘ ਤੇ ਪਰਮਜੀਤ ਕੌਰ ਜੀ, ਗੁਰਦੀਪ ਸਿੰਘ ਜੀ ਬੈਦੀ ਕਲੋਵਸ ਤੋਂ, ਅਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਾ ਸਿਟੀ, ਸਤਨਾਮ ਸਿੰਘ ਗਿੱਲ ਤੇ ਪਰਿਵਾਰ ਸੈਲਮਾ ਤੋਂ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ, ਤਲਵਿੰਦਰ ਸਿੰਘ ਗਿੱਲ ਬੇਕਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਸੁਸ਼ੀਲ ਦਸਾਂਝ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਿਆਰੇ ਦੋਸਤੋ, ਖਬਰ ਤੇ ਨਜ਼ਰ ਪ੍ਰੋਗਰਾਮ 'ਚ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਬਿਲਕੁਲ ਤਾਜ਼ਾ ਤਰੀਨ ਘਟਨਾਵਾਂ ਦੇ ਉੱਤੇ ਟਿੱਪਣੀ ਦੇਣ ਦੀ ਕੋਸ਼ਿਸ਼ ਕਰਾਂਗੇ। ਕੁਝ ਵਿਸਥਾਰ ਹੋਏਗਾ ਖਬਰਾਂ ਦਾ, ਤੁਸੀਂ ਸੁਣਦੇ ਹੋ। ਥੋੜਾ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਟਿੱਪਣੀਆਂ ਆਪਣੇ ਵੱਲੋਂ ਦੇਣ ਦੀ ਕੋਸ਼ਿਸ਼ ਸਾਡੀ ਰਹਿੰਦੀ ਹੈ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਜਿਹੜੀ ਸਭ ਤੋਂ ਪਹਿਲਾਂ ਜਿਹੜੀ ਖਬਰ ਕਰੀਏ, ਜਿਹੜੀ ਨਗਰੋਟਾ ਕੈਂਪ ਦੇ ਉੱਤੇ ਅੱਤਵਾਦੀ ਹਮਲਾ ਹੋਇਆ, ਉਸ ਦੇ ਵਿੱਚ ਵੀ ਨੁਕਸਾਨ ਹੋਇਆ ਆ। ਜਿਹੜੀ LOC ਹੈ, ਲਾਈਨ ਆਫ ਕੰਟਰੋਲ ਤੇ ਹਾਲਾਤ ਜਿਹੜੇ ਕੋਈ ਬਹੁਤ ਬਿਹਤਰ ਨਹੀਂ ਹੋਏ ਪਿਛਲੇ ਦਿਨਾਂ ਦੇ ਵਿੱਚ। ਜਦੋਂ ਭਾਰਤ ਦੇ ਵਿੱਚ ਨੋਟਬੰਦੀ ਕੀਤੀ ਗਈ, ਉਸ ਤੋਂ ਬਾਅਦ ਇਹ ਜਿਹੜੀਆਂ ਖਬਰਾਂ ਲਾਈਨ ਆਫ ਕੰਟਰੋਲ ਤੇ ਜਾਂ ਭਾਰਤ ਪਾਕਿਸਤਾਨ ਬਾਰਡਰ ਤੇ ਜੋ ਕੁਝ ਹੁੰਦਾ ਹੈ ਜਾਂ ਜੰਮੂ ਕਸ਼ਮੀਰ ਦੇ ਅੰਦਰ ਜੋ ਕੁਝ ਹੁੰਦਾ ਹੈ, ਉਹ ਸਾਰੀਆਂ ਜਿਹੜੀਆਂ ਖਬਰਾਂ ਉਹ ਕਹਿ ਲਓ ਵੀ ਪਰਦੇ ਦੇ ਪਿੱਛੇ ਚਲੀਆਂ ਗਈਆਂ ਸੀ। ਹੁਣ ਵੀ ਜਦੋਂ 2 ਮੇਜਰ ਮਾਰੇ ਗਏ ਸਾਡੀ ਆਰਮੀ ਦੇ, ਤੇ ਕੁੱਲ ਮਿਲਾ ਕੇ 7 ਲੋਕ ਸਾਡੇ ਜਿਹੜੇ ਮਾਰੇ ਗਏ ਆ, ਤੇ 6 ਦਹਿਸ਼ਤਗਰਦ ਵੀ ਮਾਰੇ ਗਏ ਇਹਨਾਂ ਹਮਲਿਆਂ ਦੇ ਵਿੱਚ। 2 ਇਨਕਾਊਂਟਰ ਹੋਏ ਆ ਇੱਕੋ ਦਿਨ ਦੇ ਵਿੱਚ। ਹੁਣ ਵੀ ਇਸ ਖਬਰ ਨੂੰ ਉਹ ਤਵੱਜੋ ਨਹੀਂ ਹੈ ਜਿਹੜੀ ਸਧਾਰਨ ਘਟਨਾ ਵੀ ਇਹ ਬਾਰਡਰ ਤੇ ਵਾਪਰਦੀ ਸੀ ਤੇ ਉਸ ਘਟਨਾ ਨੂੰ ਤਵੱਜੋ ਦਿੱਤੀ ਜਾਂਦੀ ਸੀ। ਭਾਵ ਇਹ ਹੈ ਵੀ ਜੰਮੂ ਕਸ਼ਮੀਰ ਜਾਂ ਲਾਈਨ ਆਫ ਕੰਟਰੋਲ ਤੇ ਜਿਹੜੇ ਹਾਲਾਤ ਰਹੇ ਨੇ ਪਿਛਲੇ ਸਮੇਂ 'ਚ ਉੜੀ ਹਮਲੇ ਤੋਂ ਬਾਅਦ, ਖਾਸ ਤੌਰ ਦੇ ਉੱਤੇ, ਉਸ ਤੋਂ ਬਾਅਦ ਲਗਾਤਾਰ ਪੰਜਾਬ ਦਾ ਜਿਹੜਾ ਸਰਹੱਦੀ ਏਰੀਆ ਜਾਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਜਾਂ ਪੰਜਾਬ ਦੀਆਂ ਚੋਣਾਂ ਨੂੰ ਧਿਆਨ 'ਚ ਰੱਖ ਕੇ ਮਾਹੌਲ ਏਦਾਂ ਦਾ ਬਣਾ ਦਿੱਤਾ ਗਿਆ ਸੀ ਵੀ ਖਬਰੇ ਹੁਣੇ ਭਾਰਤ ਤੇ ਪਾਕਿਸਤਾਨ ਦੀ ਜੰਗ ਹੋਣ ਵਾਲੀ ਹੈ। ਪਰ ਉਹਦਾ ਸਾਰਿਆਂ 'ਚ ਨਾਕਾਮੀ ਜਦੋਂ ਦੇਖੀ ਸਰਕਾਰ ਨੇ, ਤੇ ਅਚਾਨਕ ਨੋਟਬੰਦੀ ਦਾ ਮਾਮਲਾ ਸਾਡੇ ਸਾਹਮਣੇ ਆ ਗਿਆ, ਤੇ ਇਹ ਸਾਰੀਆਂ ਖਬਰਾਂ ਜਿਹੜੀਆਂ ਬੇਸਿਕ ਖਬਰਾਂ ਉਹ ਸਾਰੀਆਂ ਪਿਛਲੇ ਪਰਦੇ ਦੇ ਪਿੱਛੇ ਚਲੀਆਂ ਗਈਆਂ। ਹੁਣ ਉੜੀ ਹਮਲੇ ਤੋਂ 72 ਦਿਨਾਂ ਬਾਅਦ ਭਾਰਤੀ ਫੌਜ ਤੇ ਇੱਕ ਵਾਰ ਫੇਰ ਤੋਂ ਵੱਡਾ ਹਮਲਾ ਹੋਇਆ। ਪੁਲਿਸ ਦੀ ਵਰਦੀ 'ਚ ਆਏ ਟੈਰਰਿਸਟ ਮੰਗਲਵਾਰ ਸਵੇਰੇ ਉਹਨਾਂ ਨੇ ਨਗਰੋਟਾ ਦੇ ਆਰਮੀ ਕੈਂਪ ਤੇ ਹਮਲਾ ਕੀਤਾ, ਜਿਹਦੇ 'ਚ ਮੇਜਰ ਕੁਰਾਲ ਗੋਸਵਾਮੀ ਤੇ ਮੇਜਰ ਅਕਸ਼ੈ ਕਰੀਸ਼ ਤੇ 5 ਹੋਰ ਜਵਾਨ ਜਿਹੜੇ ਮਾਰੇ ਗਏ। 3 ਦਹਿਸ਼ਤਗਰਦ ਵੀ ਇੱਥੇ ਮਾਰੇ ਗਏ। ਇੱਥੇ ਜਿਹੜੇ ਟੈਰਰਿਸਟ ਸੀ ਉਹਨਾਂ ਨੇ ਔਰਤਾਂ ਨੂੰ ਤੇ ਬੱਚਿਆਂ ਨੂੰ ਬੰਧਕ ਬਣਾ ਲਿਆ ਸੀ, ਪਰ ਬਾਅਦ ਵਿੱਚ ਉਹਨਾਂ ਨੂੰ ਛੁਡਾ ਲਿਆ ਗਿਆ। 14-15 ਘੰਟੇ ਤੱਕ ਚੱਲਦਾ ਰਿਹਾ ਮੁਕਾਬਲਾ। ਫਿਰ ਉਸ ਤੋਂ ਬਾਅਦ ਆਪਰੇਸ਼ਨ ਰੋਕਿਆ ਗਿਆ। ਬੁੱਧਵਾਰ ਸਵੇਰੇ ਕਾਂਬਿੰਗ ਆਪਰੇਸ਼ਨ ਸ਼ੁਰੂ ਹੋਇਆ ਤੇ ਕਾਫੀ ਕੁਝ ਜਿਹੜਾ ਆ ਉਹ ਨੁਕਸਾਨ ਦੀਆਂ ਖਬਰਾਂ ਉੱਥੇ ਆਈਆਂ। ਤੇ ਫਿਰ ਹਮਲੇ ਤੋਂ ਬਾਅਦ ਜੰਮੂ ਸ਼੍ਰੀਨਗਰ ਦਾ ਹਾਈਵੇ ਵੀ ਰੋਕਿਆ ਗਿਆ। ਇਹ ਆਪਣੇ ਆਪ ਦੇ ਵਿੱਚ ਹੀ ਵੱਡੀ ਗੱਲ ਹੈ ਵੀ ਲਗਾਤਾਰ ਹਮਲੇ ਹੋ ਰਹੇ ਹੈ, ਤੇ ਭਾਰਤੀ ਫੌਜ ਦਾ ਮਾਕੂਲ ਜਵਾਬ ਵੀ ਦੇ ਰਹੀ ਹੈ, ਪਰ ਉਹਦੇ ਬਾਵਜੂਦ ਬਾਰਡਰ ਤੇ ਸਥਿਤੀ ਜਿਹੜੀ ਹੈ ਉਹਨੂੰ ਇਸੇ ਤਰ੍ਹਾਂ ਬਣਾ ਕੇ ਰੱਖਿਆ ਜਾ ਰਿਹਾ। ਤੇ ਖੁਫੀਆ ਰਿਪੋਰਟਸ ਵੀ ਆਉਂਦੀਆਂ, ਖੁਫੀਆ ਰਿਪੋਰਟਸ ਵੀ, ਇੰਟੈਲੀਜੈਂਸ ਦੀਆਂ ਰਿਪੋਰਟਸ ਵੀ ਆਈਆਂ ਸੀ ਵੀ ਉੱਧਰ ਹਿਲਜੁਲ ਏਦਾਂ ਦੀ ਦਿਖਾਈ ਦੇ ਰਹੀ ਹੈ, ਕੋਈ ਦਹਿਸ਼ਤਗਰਦਾਂ ਦਾ ਅਟੈਕ ਹੋ ਸਕਦਾ ਹੈ। ਪਰ ਕਿਉਂਕਿ ਜਿਹਨਾਂ ਦੇ ਅਟੈਕ ਕਰਦਾ ਹੁੰਦਾ ਉਹ ਉਹਨਾਂ ਦੀ ਪਲਾਨਿੰਗ ਇੱਕ ਹੁੰਦੀ, ਉਹ ਪਲਾਨਿੰਗ ਬ੍ਰੇਕ ਨਹੀਂ ਹੁੰਦੀ ਤੇ ਉਹ ਅਟੈਕ ਕਰਕੇ ਨੁਕਸਾਨ ਇੱਥੇ ਤੱਕ ਕਰ ਜਾਂਦੇ ਆ। ਪਰ ਜਿਹੜੀ ਗੱਲ ਮੈਂ ਚਾਹੁੰਦਾ ਇਸ ਸਾਰੇ ਮਸਲੇ ਦੇ ਵਿੱਚ ਵੀ ਸੋਸ਼ਲ ਮੀਡੀਆ ਤੇ ਵੀ ਇਹਦੀ ਚਰਚਾ ਬੜੀ ਚੱਲਦੀ ਰਹੇਗੀ, ਪਰ ਸਾਡੀ ਗੱਲ ਜਿਹੜੀ ਹੈ, ਜਿਹੜੀ USA ਵੱਲੋਂ ਜਿਹੜੀ ਅਸੀਂ ਗੱਲਬਾਤ ਚਾਹੁੰਦੇ ਉਹ ਹੈ ਵੀ ਦੇਸ਼ ਦੀਆਂ ਸਮੱਸਿਆਵਾਂ ਹੋਰ ਵੀ ਬਹੁਤ ਹੈ। ਦੇਸ਼ ਤੇ ਬਾਰਡਰ ਤੇ ਜਿਹੜੇ ਹਾਲਾਤ ਬਣਦੇ ਰਹੇ ਨੇ, ਵਿਗੜਦੇ ਰਹੇ ਨੇ, ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ 'ਚ ਕੜਤਣ ਆਉਂਦੀ ਰਹੀ ਹੈ। ਲੋੜ ਇਸ ਗੱਲ ਦੀ ਹੈ ਕਿ ਸਰਕਾਰ ਇਹਦੇ ਤੇ ਬਹੁਤ ਜ਼ਿਆਦਾ
ਸੰਜੀਦਗੀ ਦੇ ਨਾਲ ਕੰਮ ਕਰੇ, ਭਾਰਤ ਦੀਆਂ ਅੰਦਰੂਨੀ ਜਿਹੜੀਆਂ ਪ੍ਰੋਬਲਮਸ ਹੈ ਉਹ ਆਪਣੀ ਹੋਏਗੀ। ਦੋਵਾਂ ਮੁਲਕਾਂ ਦੇ ਵਿਚਾਲੇ ਜਿੰਨੀ ਦੇਰ ਤੱਕ ਇੱਕ ਮਿਲਵਰਤਣ ਵਾਲਾ ਮਾਹੌਲ ਨਹੀਂ ਬਣੇਗਾ ਤਾਂ ਫਿਰ ਬਾਰਡਰ ਦੇ ਉੱਤੇ ਵੀ ਯਾਨੀ ਦੇਸ਼ ਤੋਂ ਬਾਹਰੋਂ ਵੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਖਤਰਾ ਰਹੇਗਾ ਤੇ ਅੰਦਰੂਨੀ ਹਾਲਾਤ ਵੀ ਵਿਗੜਨਗੇ ਇਹਦੇ ਨਾਲ। ਸੋ ਮੈਨੂੰ ਲੱਗਦਾ ਭਾਰਤ ਦੀ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ। ਇੱਕ ਸੰਵਾਦ, ਇੱਕ ਡਾਇਲੋਗ ਪਾਕਿਸਤਾਨ ਦੇ ਨਾਲ ਚਲਾਉਣਾ ਚਾਹੀਦਾ ਹੈ। ਪਾਕਿਸਤਾਨ ਵੱਲੋਂ ਵੀ ਇਸ ਤਰ੍ਹਾਂ ਦੀ ਸੰਜੀਦਗੀ ਦੀ ਉਮੀਦ ਸਾਨੂੰ ਕਰਨੀ ਚਾਹੀਦੀ ਹੈ। ਪਰ ਮਸਲਾ ਹੋ ਜਾਂਦਾ ਸਿਰਫ ਇਹ ਵੀ ਦੋਵਾਂ ਮੁਲਕਾਂ ਦੇ ਜਿਹੜੇ ਹੁਕਮਰਾਨ ਹੈ ਉਹਨਾਂ ਦੀਆਂ ਪ੍ਰਾਇਓਰਟੀਜ਼ ਕੀ ਹੈ। ਕੀ ਉਹਨਾਂ ਦੀ ਪ੍ਰਾਇਓਰਟੀਜ਼ ਇਹ ਹੈ ਕਿ ਦੋਵਾਂ ਮੁਲਕਾਂ ਦੇ ਵਿੱਚ ਹਾਲਾਤ ਸਾਵੇਂ ਬਣਾ ਕੇ ਰੱਖੇ ਜਾਣ, ਜਾਂ ਇਹਨਾਂ ਮੁਲਕਾਂ ਦੇ ਹੁਕਮਰਾਨਾਂ ਦੀਆਂ ਪ੍ਰਾਇਓਰਟੀਜ਼ ਇਹ ਹੈ ਵੀ ਠੀਕ ਹੈ ਹੁਣ ਜਦੋਂ ਵੋਟਾਂ ਆਉਂਦੀਆਂ ਤੇ ਉਦੋਂ ਏਦਾਂ ਦੀ ਟੈਨਸ਼ਨ ਕ੍ਰੀਏਟ ਕਰਕੇ ਤੇ ਫਿਰ ਆਪੋ ਆਪਣੇ ਮੁਲਕ ਦੇ ਵਿੱਚ ਇੱਕ ਰਾਸ਼ਟਰਵਾਦ ਤੇ ਅੰਧ ਰਾਸ਼ਟਰਵਾਦ ਦੀ ਹਨੇਰੀ ਚਲਾ ਕੇ ਵੋਟਾਂ ਦੀ ਫਸਲ ਦੀ ਕਟਾਈ ਕਰਨੀ ਚਾਹੀਦੀ। ਇਸ ਗੱਲ ਤੋਂ ਬਚਣ ਦੀ ਜ਼ਰੂਰਤ ਹੈ। ਪਰ ਬਦਕਿਸਮਤੀ ਦੇ ਨਾਲ ਦੋਵਾਂ ਮੁਲਕਾਂ ਦੇ ਹੁਕਮਰਾਨ ਜਿਹੜੇ ਆ ਉਹ ਲੋਕਾਂ ਵੱਲ ਪਿੱਠ ਕਰਕੇ ਖੜੇ ਆ, ਜਿਸ ਕਰਕੇ ਦੇਸ਼ ਦੇ ਅੰਦਰੂਨੀ ਹਾਲਾਤ ਵੀ ਲਗਾਤਾਰ ਵਿਗੜਦੇ ਹੈ ਤੇ ਬਾਰਡਰ ਦੇ ਉੱਤੇ ਵੀ ਜਿਹੜੀ ਹੈ ਉਹ ਟੈਨਸ਼ਨ ਕ੍ਰੀਏਟ ਹੁੰਦੀ ਹੈ। ਜੀ ਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਨਾਭਾ ਜੇਲ੍ਹ ਦੀ, ਕਿ ਜਿਹੜੀ ਨਾਭਾ ਜੇਲ੍ਹ ਬ੍ਰੇਕ ਕੀਤੀ ਗਈ ਆ ਉਸ ਦੇ ਵਿੱਚ ਕੁਛ ਕੁ ਨਵੀਆਂ ਜਾਣਕਾਰੀਆਂ ਆਈਆਂ ਕਿ ਮਿਲੀ ਭੁਗਤ ਸੀ। ਦੇਖੋ, ਇਹ ਤਾਂ ਗੱਲ ਬਿਲਕੁਲ ਸਪਸ਼ਟ ਹੈ ਕਿ ਐਡਾ ਵੱਡਾ ਕਾਂਡ ਹੋ ਨਹੀਂ ਸਕਦਾ ਬਿਨਾਂ ਮਿਲੀ ਭੁਗਤ ਤੋਂ। ਪਹਿਲੇ ਹੀ ਜਿਹੜੀ ਜਦੋਂ ਪ੍ਰਤੀਕਰਮ ਸਾਡੇ ਸੀਗੇ ਇਸ ਕਿਸਮ ਦੇ ਸੀ, ਜਦੋਂ ਸਾਨੂੰ ਪਤਾ ਲੱਗਾ, ਮੈਂ ਉਸ ਵੇਲੇ ਕੁਦਰਤਨ ਨਾਭੇ ਹੀ ਸੀ ਜਦੋਂ ਇਹ ਸਾਰਾ ਕਾਂਡ ਵਾਪਰਿਆ। ਨਾਭਾ 'ਚ ਕਵਿਤਾ ਉਤਸਵ ਹੁੰਦਾ ਹਰ ਸਾਲ, ਰੋਟਰੀ ਕਲੱਬ ਦੇ ਵਿੱਚ ਉਹ ਕਵਿਤਾ ਉਤਸਵ ਸੀ ਤੇ ਐਤਵਾਰ ਦਾ ਦਿਨ ਸੀ ਤੇ 8:30 ਵਜੇ ਅਸੀਂ ਉੱਥੇ ਪਹੁੰਚੇ ਹਾਂ ਤੇ 8:30 ਵਜੇ ਲਗਭਗ ਇਹ ਕਾਂਡ ਹੋਇਆ। ਅਸੀਂ ਲਗਭਗ 8:45 ਪਹੁੰਚੇ ਹਾਂ ਤੇ ਉਹ ਕਾਂਡ ਵਾਪਰ ਰਿਹਾ ਸੀ ਤੇ ਪੁਲਿਸ ਸਾਨੂੰ ਥਾਂ ਥਾਂ ਤੇ ਦਿਖਾਈ ਦੇ ਰਹੀ ਸੀ। ਸਾਨੂੰ ਸਮਝ ਨਹੀਂ ਸੀ ਆ ਰਹੀ ਵੀ ਅਚਾਨਕ ਇੰਨੀ ਪੁਲਿਸ ਇੱਥੇ ਕਿਵੇਂ ਹੈ। ਜਦੋਂ ਅਸੀਂ ਆਪਣੇ ਰੋਟਰੀ ਕਲੱਬ ਪਹੁੰਚ ਗਏ ਤੇ ਉਦੋਂ ਤੱਕ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਵੀ ਕੋਈ ਕੈਦੀ ਜਿਹੜਾ ਫਰਾਰ ਹੋਇਆ। ਫਿਰ ਡਿਟੇਲਸ ਆ ਗਈਆਂ ਕਿ 6 ਕੈਦੀ ਉੱਥੋਂ ਫਰਾਰ ਹੋਏ ਆ ਤੇ 10 ਬੰਦੇ ਪੁਲਿਸ ਦੀ ਵਰਦੀ 'ਚ ਆ ਕੇ ਉਹ ਸਾਰਾ ਕੁਝ ਕਰ ਗਏ। ਤੁਹਾਨੂੰ ਸਾਰੀਆਂ ਖਬਰਾਂ ਦਾ ਪਤਾ, ਮੈਂ ਸਿਰਫ ਇਸ ਕਰਕੇ ਦੱਸ ਰਿਹਾ ਕਿ ਮੈਂ ਉੱਥੇ ਉਸ ਵੇਲੇ ਸੀ ਤੇ ਉਹ ਨਾਭੇ ਦੇ ਵਿੱਚ ਇਸ ਖਬਰ ਦੇ ਫੈਲਣ ਤੋਂ ਤੁਰੰਤ ਬਾਅਦ ਇੱਕ ਬਹੁਤ ਜ਼ਿਆਦਾ ਦਹਿਸ਼ਤ ਦਾ ਮਾਹੌਲ ਬਣਿਆ। ਪਰ ਸਾਡਾ ਕਿਉਂਕਿ ਪ੍ਰੋਗਰਾਮ ਰੋਟਰੀ ਕਲੱਬ ਚੱਲ ਰਿਹਾ ਸੀ, ਮੁਸ਼ਾਇਰਾ ਸੀ, ਬਹੁਤ ਵੱਡਾ ਕਵਿਤਾ ਉਤਸਵ ਹੁੰਦਾ ਸਾਲ ਬਾਅਦ, ਸਾਡਾ ਕਵਿਤਾ ਉਤਸਵ ਤਾਂ ਚਲੋ ਚੱਲੀ ਗਿਆ। ਪਰ ਹਾਲਾਤ ਇਹ ਸੀ ਵੀ ਲੋਕਾਂ ਦੇ ਕਹਿ ਲਓ ਵੀ ਮੂੰਹ ਤੇ ਚਰਚਾ ਇਸ ਕਿਸਮ ਦੀ ਸੀ ਵੀ ਇਹ ਸਾਰਾ ਕੁਝ ਪੰਜਾਬ ਦੀਆਂ ਚੋਣਾਂ ਜਿਹੜੀਆਂ ਆ ਉਹਨਾਂ ਚੋਣਾਂ 'ਚ ਕੁਝ ਨਾ ਕੁਝ ਕਹਿ ਲਓ ਵੀ ਵਰਤੋਂ ਕਰਨ ਦੀ ਸ਼ਾਇਦ ਕੋਸ਼ਿਸ਼ ਹੈ ਸਿਆਸਤਦਾਨਾਂ ਦੀ, ਵੀ ਤਾਂ ਹੀ ਇਸ ਤਰ੍ਹਾਂ ਦਾ ਕਾਂਡ ਵਾਪਰਿਆ ਵੀ 10 ਬੰਦੇ ਆਉਂਦੇ ਹੈ ਤੇ ਉਹਨਾਂ ਦਾ ਵਿਰੋਧ ਵੀ ਨਹੀਂ ਕੋਈ ਕਰਦਾ। ਜਿਹੜੀ ਫੋਰਸ ਹੈ ਜਾਂ ਜਿਹੜੀ ਜੇਲ੍ਹ ਹੈ, ਹਾਈ ਸਿਕਿਉਰਿਟੀ ਜੇਲ੍ਹ ਹੈ, ਉਦੋਂ ਜੇਲ੍ਹ ਅਫਸਰ ਜਾਂ ਜੇਲ੍ਹ ਦੇ ਮੁਲਾਜ਼ਮ ਉੱਥੇ ਪੁਲਿਸ ਦੀ ਗਾਰਡ ਜਿਹੜੀ ਹੈ ਉਹਨਾਂ ਦਾ ਕਿਸੇ ਕਿਸਮ ਦਾ ਵੀ ਰਿਐਕਟ ਨਾ ਕਰਨਾ, ਕੋਈ ਵਿਰੋਧ ਨਾ ਕਰਨਾ, ਕੋਈ ਮੁਕਾਬਲਾ ਨਾ ਕਰਨਾ, ਇਹ ਸ਼ੱਕ ਪੈਦਾ ਕਰ ਰਿਹਾ ਸੀ ਵੀ ਕੁਝ ਨਾ ਕੁਝ ਗੜਬੜ ਹੈ। ਤੇ ਉਹ ਹੁਣ ਗੱਲ ਸਪਸ਼ਟ ਹੁੰਦੀ ਦਿਖਾਈ ਦੇ ਰਹੀ ਹੈ। ਤਾਜ਼ਾ ਬਿਲਕੁਲ ਜਾਣਕਾਰੀ ਇਹ ਆਈ ਹੈ ਵੀ ਇਹ ਜਿਹੜੇ ਗੈਂਗਸਟਰ ਭੱਜੇ ਹੈ 6 ਜਾਣੇ, ਜਿਹਦੇ ਵਿੱਚ 4 ਗੈਂਗਸਟਰ ਹੈ ਤੇ 2 ਜਿਹੜੇ ਦੱਸੇ ਜਾ ਰਹੇ ਨੇ ਵੀ ਵੱਖ-ਵੱਖ ਮੂਵਮੈਂਟਸ ਦੇ ਵਿੱਚ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ, ਖਾਲਿਸਤਾਨ ਪ੍ਰੋ ਖਾਲਿਸਤਾਨ ਆਰਗੇਨਾਈਜੇਸ਼ਨ, ਉਹਦੇ ਵਿੱਚ ਕੰਮ ਕਰਦੇ ਰਹੇ 2 ਜਾਣੇ, ਜਿਸ 'ਚ ਇੱਕ ਫੇਰ ਤੋਂ ਗ੍ਰਿਫਤਾਰ ਵੀ ਕਰ ਲਿਆ ਗਿਆ। ਤੋ ਇਹ ਜਿਹੜੇ ਭੱਜੇ ਹੈ ਇਹਨਾਂ ਨੂੰ ਭਜਾਇਆ ਜੇਲ੍ਹ ਦੇ ਅਫਸਰਾਂ ਨੇ ਖੁਦ 50 ਲੱਖ ਰੁਪਇਆ ਲੈ ਕੇ। ਇਹ ਮੈਂ ਨਹੀਂ ਕਹਿ ਰਿਹਾ, ਇਹ ਬਕਾਇਦਾ ਡਿਟੇਲਸ ਆਈਆਂ ਪੁਲਿਸ ਵੱਲੋਂ ਹੀ, ਡਿਟੇਲਸ ਜਿਹੜੀਆਂ ਹੁਣ ਸਾਡੇ ਸਾਹਮਣੇ ਆਈਆਂ ਵੀ ਨਾਭੇ ਦੀ ਜਿਹੜੀ ਮੈਕਸੀਮਮ ਸਿਕਿਉਰਿਟੀ ਜੇਲ੍ਹ ਹੈ ਇਹਦੇ 'ਚੋਂ ਗੈਂਗਸਟਰ ਜਿਹੜੇ ਭੱਜੇ ਹੈ ਉਹਨੂੰ ਭਜਾਉਣ ਦੇ ਪਿੱਛੇ ਜੇਲ੍ਹ ਅਫਸਰਾਂ ਦਾ ਹੱਥ ਹੈ। 50 ਲੱਖ ਰੁਪਏ ਦੇ ਲੈ ਗਏ। ਇਹ ਜੇਲ੍ਹ ਤੋਂ ਕੋਈ 150 ਮੀਟਰ ਦੂਰ ਇੱਕ ਸ਼ਗਨ ਸਵੀਟ ਸ਼ਾਪ ਹੈ, ਉਸ ਸਵੀਟ ਸ਼ਾਪ ਤੇ ਸ਼ਗਨ ਸਵੀਟ ਸ਼ਾਪ ਤੇ ਡੀਲ ਹੋਈ ਹੈ। ਇਹ ਦੁਕਾਨ ਦਾ ਮਾਲਕ, ਸਵੀਟ ਸ਼ਾਪ ਦਾ ਮਾਲਕ ਜਿਹੜਾ, ਉਹਦਾ ਨਾਂ ਤੇਜਿੰਦਰ ਸ਼ਰਮਾ, ਹੈਪੀ ਨਿਕਨੇਮ ਹੈ ਇਹਦਾ, ਤੇ ਉਹਨੇ ਬਕਾਇਦਾ ਇਹਦੇ 'ਚ ਇੱਕ ਕੜੀ ਦੇ ਤੌਰ ਤੇ ਕੰਮ ਕੀਤਾ। ਉਹਦੀ ਦੁਕਾਨ ਤੇ ਪੈਸੇ ਰਸੀਵ ਹੋਏ। ਤੇ ਜੇਲ੍ਹ 'ਚ ਵੜਨਾ ਕਿੱਦਾਂ ਆ, ਗੈਂਗਸਟਰ ਦੇ ਜਿਹੜੇ ਸਾਥੀ ਹੈ ਉਹਨੇ ਕਈ ਵਾਰੀ ਦੀ ਰੇਕੀ ਕੀਤੀ, ਬਹੁਤ ਸਾਰੀਆਂ ਮੀਟਿੰਗਾਂ ਇਸ ਸਵੀਟ ਸ਼ਾਪ ਤੇ ਹੋਈਆਂ ਤੇ ਕੁਝ ਲੋਕਾਂ ਨੂੰ ਜਦੋਂ ਦੌੜਨ ਤੋਂ ਬਾਅਦ ਕੁਝ ਲੋਕ ਜਿਹੜੇ ਲੁਕੜੇ ਸੀ ਜਿੱਥੇ, ਉਹਨਾਂ ਨੂੰ ਲੁਕਾਉਣ ਦੀ ਜ਼ਿੰਮੇਵਾਰੀ ਵੀ
ਤੇਂਦਰ ਸ਼ਰਮਾ ਨੇ ਲਈ ਸਵੀਟ ਸ਼ਾਪ ਦਾ ਜਿਹੜਾ ਮਾਲਕ ਹੈ। ਹੁਣ ਪੁਲਿਸ ਨੇ ਸਾਰੇ ਸਬੂਤ ਇਕੱਠੇ ਕਰਕੇ ਜੇਲ੍ਹ ਦਾ ਜਿਹੜਾ ਅਸਿਸਟੈਂਟ ਸੁਪਰਡੈਂਟ ਭੀਮ ਸਿੰਘ ਹੈ ਤੇ ਹੈਡ ਵਾਰਡਰ ਹੈਗਾ ਜਗਮੀਤ ਸਿੰਘ ਤੇ ਇਹ ਸਵੀਟ ਸ਼ਾਪ ਦਾ ਮਾਲਕ ਤੇਂਦਰ ਸ਼ਰਮਾ, ਇਹਨਾਂ ਨੂੰ ਅਰੈਸਟ ਕਰ ਲਿਆ, ਗ੍ਰਿਫਤਾਰ ਕਰ ਲਿਆ। ਕੁਝ ਹੋਰ ਲੋਕ ਵੀ ਇਹ 'ਚ ਸ਼ਾਮਲ ਹੋ ਸਕਦੇ ਆ। SSP ਹੈਗੇ ਆ ਗੁਰਮੀਤ ਸਿੰਘ ਚੌਹਾਨ, ਉਹਨਾਂ ਨੇ ਇਹ ਸਾਰੀ ਬਰੀਫਿੰਗ ਕੀਤੀ ਹੈ ਵੀ ਤੇਂਦਰ ਸ਼ਰਮਾ ਨੇ ਕੈਦੀਆਂ ਦੇ ਦੌੜ 'ਚ ਮਦਦ ਕਰਕੇ ਪੈਸੇ ਵੀ ਉਹਨੇ ਰਿਸੀਵ ਕਰਕੇ ਗਾਂਹ ਪਹੁੰਚਾਏ ਤੇ ਉਹਨੂੰ ਆਪ ਨੂੰ ਇਹਦੇ 'ਚੋਂ ਕਿੰਨਾ ਹਿੱਸਾ ਮਿਲਿਆ ਇਹ ਹੁਣ ਜਦੋਂ ਰਿਮਾਂਡ ਹੋਏਗਾ ਉਦੋਂ ਪਤਾ ਲੱਗੂਗਾ। ਸੋ ਇਸ ਸਿਚੁਏਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਐਡਾ ਵੱਡਾ ਜੇਲ੍ਹ ਬ੍ਰੇਕ ਕਾਂਡ ਹੋਇਆ ਹੋਵੇ ਤੇ ਉਹ ਚੁੱਪ ਚਪੀਤੇ ਹੋ ਜਾਏ, ਕਿਸੇ ਕਿਸਮ ਦਾ ਕੋਈ ਖੂਨ ਖਰਾਬਾ ਨਾ ਹੋਵੇ, ਕੋਈ ਰਿਐਕਸ਼ਨ ਨਾ ਹੋਵੇ। ਹੁਣ ਇਹਦੀ ਇੱਕ ਡਿਟੇਲ ਜਿਹੜੀ ਹੋਰ ਆਈ ਹੈ ਵੀ ਭੂਮਿਕਾ ਜਿਹੜਾ ਭੀਮ ਸਿੰਘ ਹੈ, ਜਿਹੜਾ ਸੁਪਰਡੈਂਟ ਅਸਿਸਟੈਂਟ ਸੁਪਰਡੈਂਟ ਇਹਦੇ 'ਚ ਭੀਮ ਸਿੰਘ, ਉਹਦੀ ਭੂਮਿਕਾ ਜਿਹੜੀ ਆਈ ਹੈ ਉਹਦੀ ਪੂਰੀ ਡਿਟੇਲ ਸਾਡੇ ਕੋਲ ਹੈ ਵੀ ਸਵੇਰੇ 6:30 ਵਜੇ ਜਿਹੜੀ ਰੂਟੀਨ ਦੀ ਕੈਦੀਆਂ ਦੀ ਬੰਦੀ ਤੋਂ ਉਹਨੂੰ ਛੱਡਦੇ ਆ, ਬਾਹਰ ਕੱਢਦੇ ਉਹਨਾਂ ਨੂੰ, ਤੇ ਜਿਹੜਾ ਗੁਰਪ੍ਰੀਤ ਸੇਖੋਂ ਸੀ ਗੈਂਗਸਟਰ, ਜਿਹੜਾ ਬਾਅਦ 'ਚ ਦਾਅਵਾ ਕੀਤਾ ਗਿਆ ਪਰ ਉਮਰਾਂ ਨੰਗਲ ਲੈ ਕੇ ਉਹਨੂੰ ਜਲੰਧਰ ਤੋਂ ਫਿਰ ਤੋਂ ਗ੍ਰਿਫਤਾਰ ਕੀਤਾ ਵੀ ਇਹ ਸੇਖੋਂ ਗਿਆ ਅਸਿਸਟੈਂਟ ਸੁਪਰਡੈਂਟ ਭੀਮ ਸਿੰਘ ਦੇ ਦਫ਼ਤਰ 6:30 ਵਜੇ ਤੋਂ ਬਾਅਦ ਸਵੇਰੇ। ਦੋਨਾਂ 'ਚ 15 ਮਿੰਟ ਗੱਲ ਹੋਈ। ਉਸ ਤੋਂ ਬਾਅਦ ਭੀਮ ਸਿੰਘ ਨੇ ਹੁਕਮ ਦੇ ਦਿੱਤੇ ਵੀ ਗੁਰਪ੍ਰੀਤ ਸੇਖੋਂ ਤੇ ਇਹਦੇ ਜਿਹੜੇ ਸਾਥੀ ਹੈ ਇਹਨਾਂ ਨੂੰ ਕੋਈ ਬੰਦੇ ਮਿਲਣ ਆ ਰਹੇ ਆ, ਇਹਨਾਂ ਨੂੰ ਡਿਊਟੀ 'ਚ ਭੇਜ ਦਿੱਤਾ ਜਾਏ। ਡਿਊਟੀ 'ਚ ਮਤਲਬ ਇੱਥੇ ਜਿਹੜੇ ਡਿਊਟੀ 'ਚ ਆਮ ਤੌਰ ਤੇ ਜਾਣਾ ਮਨਾ ਆ ਤੇ ਸਾਰੇ 6 ਬੰਦੇ ਡਿਊਟੀ 'ਚ ਪਹੁੰਚ ਗਏ। ਗੁਰਪ੍ਰੀਤ ਸੇਖੋਂ, ਕੁਲਪ੍ਰੀਤ ਨੀਟਾ, ਦਿਓਲ, ਵਿੱਕੀ ਗੌਂਡਰ ਤੇ ਏਦੇ ਅਮਨ, ਫਿਰ ਹਰਮਿੰਦਰ ਸਿੰਘ ਮਿੰਟੂ ਤੇ ਕਸ਼ਮੀਰ ਸਿੰਘ, ਇਹ ਜੇਲ੍ਹ ਦੀ ਡਿਊਟੀ 'ਚ ਆ ਗਏ ਤੇ ਇੱਥੇ ਉਡੀਕ ਕਰਨ ਲੱਗ ਪਏ ਵੀ ਇਹਨਾਂ ਨੂੰ ਜਿਹਨੇ ਲੈਣ ਆਉਣਾ ਸੀ। ਯਾਨੀ ਫਿਰ ਜਦੋਂ ਉਹ ਆਏ ਨੇ ਪ੍ਰੇਮਾ ਲਾਹੌਰੀਆ, ਜਿਹੜੇ ਗੈਂਗਸਟਰਾਂ ਦੇ ਸਾਥੀ ਸੀ ਜਿਹੜੇ ਉਹਨਾਂ ਨੂੰ ਭਜਾਉਣ ਆਏ, ਪਲਵਿੰਦਰ ਸਿੰਘ ਪਿੰਡਾ, ਪ੍ਰੇਮਾ ਲਾਹੌਰੀਆ, 9 ਵਜੇ ਦੇ ਕਰੀਬ, ਇਹ ਸਾਰੇ ਪੁਲਿਸ ਦੀ ਵਰਦੀ 'ਚ ਆਏ, ਡਿਊਟੀ ਦਾ ਦਰਵਾਜ਼ਾ ਖੁਲਾਇਆ, ਫਿਰ ਉਹਨਾਂ ਨੂੰ ਨਾਲ ਲੈ ਕੇ ਤੇ ਥੋੜ੍ਹੀਆਂ ਹਵਾਈ ਫਾਇਰਿੰਗ ਕਰਕੇ ਉਹ ਲੈ ਕੇ ਤਿੱਤਰ ਹੋ ਗਏ। ਇਹ ਪੂਰੀ ਘਟਨਾ ਹੈ। ਹੁਣ ਇਹ ਦੁਕਾਨ ਤੇ ਡੀਲ ਹੋਈ ਆ, ਜਿਹੜਾ ਅਸਿਸਟੈਂਟ ਸੁਪਰਡੈਂਟ ਜੇਲ੍ਹ ਦਾ ਉਹ ਇਹਦੇ 'ਚ ਇਨਵੋਲਵ ਹੈ ਤੇ ਇਹਦਾ ਮਤਲਬ ਹੈ ਜੀ ਉਹ ਇਨਵੋਲਵ ਹੈ ਤੇ ਪਿੱਛੇ ਇਹਦੇ ਜਿਹੜੇ ਪੋਲੀਟੀਕਲ ਕਨੈਕਸ਼ਨ ਹੋਣਗੇ ਉਹ ਵੀ ਹੁਣ ਸਾਹਮਣੇ ਆਉਣਗੇ ਵੀ ਭਾਵੇਂ ਪੈਸੇ ਵੀ ਦਿੱਤੇ ਗਏ 50 ਲੱਖ ਰੁਪਏ ਦੇ ਕਰੀਬ, ਪਰ ਇਹਦੇ ਪਿੱਛੇ ਸਿਆਸੀ ਕਨੈਕਸ਼ਨ ਕੀ ਹੈ ਉਹ ਵੀ ਸਾਡੇ ਸਾਹਮਣੇ ਬੜੀ ਜਲਦੀ ਆਉਣ ਵਾਲਾ ਹੈ। ਫਿਰ ਪਤਾ ਲੱਗੇਗਾ ਕਿ ਇਹਦਾ ਪੰਜਾਬ ਦੀ ਸਿਆਸਤ ਤੇ ਵੀ ਕਿੰਨਾ ਡੂੰਘਾ ਅਸਰ ਪੈਣ ਵਾਲਾ ਹੈ। ਜੀ ਅੱਜਕੱਲ ਤੁਸੀਂ ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਆ, ਜਿਸ ਤਰ੍ਹਾਂ ਹੁਣ ਇਲੈਕਸ਼ਨਾਂ ਵੀ ਹੋਣ ਵਾਲੀਆਂ ਤੇ ਜਿਹੜੇ ਗੈਂਗਸਟਰ ਭੱਜੇ ਆ ਜੀ, ਇਹਨਾਂ ਦਾ ਤੁਹਾਡੇ ਖਿਆਲ ਵਿੱਚ ਕਿਸ ਤਰ੍ਹਾਂ ਅਸਰ ਪਊਗਾ ਪੰਜਾਬ ਦੀਆਂ ਇਲੈਕਸ਼ਨਾਂ ਤੇ? ਦੇਖੋ ਜੀ, ਮੈਂ ਸਮਝਦਾ ਹੈ ਕਿ ਪੰਜਾਬ ਦੀ ਸਿਆਸਤ ਤੇ ਤਾਂ ਅਸਰ ਕਾਫੀ ਦੇਰ ਤੋਂ ਪੈ ਰਿਹਾ ਪੰਜਾਬ ਦੇ ਵਿੱਚ, ਜਿਵੇਂ ਗੈਂਗਸਟਰ ਵਧੇ ਨੇ ਜੀ, ਤੇ ਹੁਣ ਚੋਣ ਸਿਆਸਤ ਤੇ ਇਹਦਾ ਅਸਰ ਪੈਣਾ ਹੀ ਪੈਣਾ, ਕਿਉਂਕਿ ਇਹਨਾਂ ਦੀ ਮਦਦ ਦੇ ਨਾਲ ਕੁਝ ਜਿਹੜੇ ਸਿਆਸਤਦਾਨ ਹੈ ਉਹਨਾਂ ਨੇ ਆਪੋ ਆਪਣੀ ਜਿਹੜੀ ਚੋਣ ਮੁਹਿੰਮ ਦੇ ਵਿੱਚ ਇਹਨਾਂ ਤੋਂ ਖਾਸੀ ਮਦਦ ਲੈਣੀ ਹੈ। ਕੁਝ ਲੋਕਾਂ ਨੂੰ ਦਹਿਸ਼ਤ ਜ਼ਦਾ ਕਰਨਾ ਹੈ। ਇੱਕ ਬੜਾ ਇੰਪੋਰਟੈਂਟ ਵਿਚਾਰ ਉੱਭਰ ਰਿਹਾ ਵੀ ਪੰਜਾਬ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ, ਇਸ ਤਰ੍ਹਾਂ ਦਾ ਟੈਰਰ ਦਾ ਮਾਹੌਲ ਪੈਦਾ ਕਰਕੇ, ਇੱਕ ਤਾਂ ਪੰਜਾਬ ਦੇ ਲੋਕਾਂ 'ਚ ਖੌਫ ਪੈਦਾ ਕੀਤਾ ਜਾਏ, ਡਰ ਪੈਦਾ ਕੀਤਾ ਜਾਏ ਵੀ ਬਹੁਤਾ ਉਹ ਹੁਕਮਰਾਨਾਂ ਦੇ ਖਿਲਾਫ ਘਰਾਂ 'ਚੋਂ ਬਾਹਰ ਨਾ ਨਿਕਲਣ। ਦੂਜਾ ਇੱਕ ਇੰਪੈਕਟ ਹੋਰ ਹੈ, ਉਹ ਹੈ ਵੀ ਤੁਹਾਡੇ ਅਮਰੀਕਾ, ਕੈਨੇਡਾ ਤੋਂ ਜਾਂ ਬਾਹਰਲੇ ਮੁਲਕਾਂ 'ਚੋਂ ਐਨਰਾਈਜ਼ ਜਿਹੜੇ ਬਹੁਤ ਸਾਰੇ ਆ ਰਹੇ ਨੇ ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਮਦਦ ਕਰਨ। ਸਾਡਾ ਕਿਸੇ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਨਿੱਜੀ ਤੌਰ ਤੇ ਕਿਸੇ ਨਾਲ ਸਾਡਾ ਕੋਈ ਵਿਰੋਧ ਨਹੀਂ ਹੈ। ਅਸੀਂ ਵਿਚਾਰਧਾਰਕ ਜਾਂ ਆਈਡੀਓਲੋਜੀਕਲੀ ਤੌਰ ਦੇ ਉੱਤੇ ਜਾਂ ਰਾਜਨੀਤਿਕ ਤੌਰ ਦੇ ਉੱਤੇ ਜਿਹੜੀ ਮੂਵਮੈਂਟਸ ਹੁੰਦੀਆਂ ਉਹਦੇ 'ਚ ਕਿਹੜੀ ਪਾਰਟੀ ਦੀ ਕਿਸ ਤਰ੍ਹਾਂ ਦੀ ਰਾਜਨੀਤੀ ਹੈ ਉਹਦੇ ਹਵਾਲੇ ਦੇ ਨਾਲ ਅਸੀਂ ਟਿੱਪਣੀ ਦਿੰਦੇ ਹਾਂ ਜਾਂ ਆਲੋਚਨਾ ਕਰਦੇ ਹਾਂ ਪੋਜ਼ੀਟਿਵ ਤਰੀਕੇ ਨਾਲ। ਆਮ ਆਦਮੀ ਪਾਰਟੀ ਨਾਲ ਵੀ ਸਾਡਾ ਕੋਈ ਉਸ ਕਿਸਮ ਦਾ ਨਹੀਂ ਹੈ ਵੀ ਅਸੀਂ ਆਮ ਆਦਮੀ ਪਾਰਟੀ ਦੇ ਪੱਖ 'ਚ ਕੋਈ ਗੱਲ ਕਰ ਰਹੇ ਹਾਂ, ਪਰ ਇਹ ਇੱਕ ਗੱਲ ਆ ਰਹੀ ਹੈ ਵੀ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਬਹੁਤ ਵੱਡੇ ਪੱਧਰ ਦੇ ਉੱਤੇ ਐਨਰਾਈਜ਼ ਦੇ ਵਿੱਚ ਉਤਸ਼ਾਹ ਹੈ ਤੇ ਐਨਰਾਈਜ਼ ਜਿਹੜੇ ਹੈ ਆਪ ਮੁਹਾਰੇ ਹੀ ਪੰਜਾਬ ਵੱਲ ਆ ਰਹੇ ਨੇ ਜਾਂ ਆਉਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਜਾਂ ਚੋਣਾਂ ਤੱਕ ਉਹਨੂੰ ਆਉਣਾ ਹੈ ਤਾਂ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਪੱਖ ਦੇ ਵਿੱਚ ਉਹ ਪ੍ਰਚਾਰ ਕਰ ਸਕਣ। ਤੇ ਇਹ ਜਿਹੜਾ ਇੱਕ ਪ੍ਰਭਾਵ ਜਾ ਰਿਹਾ ਸਾਡੇ ਪੰਜਾਬ ਦੇ ਵਿੱਚ ਇਹਨਾਂ ਗੈਂਗਸਟਰਾਂ ਦਾ, ਜਿਸ ਤਰ੍ਹਾਂ ਦੇ ਨਾਲ ਜੇਲ੍ਹ ਬ੍ਰੇਕ ਹੋਈ ਹੈ ਤੇ ਫਿਰ ਉਹ ਦੌੜੇ ਨੇ ਤੇ ਕੁਝ ਗੈਂਗਸਟਰ ਜਿਹੜੇ ਪਹਿਲਾਂ ਵੀ ਐਕਟਿਵ ਨੇ, ਇਹ ਕਿਹਾ ਜਾ ਰਿਹਾ ਸਾਡੇ ਕੁਝ ਹਲਕਿਆਂ ਦੇ ਵਿੱਚ ਵੀ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਉਹ ਜਿਹੜੇ ਐਨਆਰਆਈਜ਼ ਆ ਰਹੇ ਉਹਨੂੰ ਡਰਾ ਰਹੇ ਇੱਕ ਕਿਸਮ ਦੇ
ਉਹਨਾਂ ਦੇ ਮਨ 'ਚ ਖੌਫ ਪਾ ਰਿਹਾ ਵੀ ਜੇ ਤੁਸੀਂ ਪੰਜਾਬ 'ਚ ਆਏ ਤਾਂ ਮੁਸ਼ਕਲ ਬਣ ਸਕਦੀ ਹੈ। ਇਹ ਇੱਕ ਪੱਖ ਹੈ ਇਸ ਸਾਰੇ ਕੁਝ ਦਾ। ਬਾਕੀ ਉਂਝ ਸਿਆਸਤਦਾਨਾਂ ਨੇ ਹੁਣ ਤੱਕ ਗੈਂਗਸਟਰਾਂ ਨੂੰ ਯੂਜ਼ ਕੀਤਾ, ਚਾਹੇ ਪੰਜਾਬ ਦੀ ਰਾਜਨੀਤੀ, ਚਾਹੇ ਬਿਹਾਰ ਦੀ ਰਾਜਨੀਤੀ, ਚਾਹੇ ਉੱਤਰ ਪ੍ਰਦੇਸ਼ ਦੀ ਰਾਜਨੀਤੀ। ਅੱਜ ਜੋ ਪੰਜਾਬ 'ਚ ਮਾਹੌਲ ਦਿਖਾਈ ਦੇ ਰਿਹਾ, ਅੱਜ ਤੋਂ 20-25 ਸਾਲ ਪਹਿਲਾਂ ਯੂਪੀ ਦਾ ਮਾਹੌਲ ਹੁੰਦਾ ਸੀ। ਹਾਲੇ ਵੀ ਉੱਥੇ ਸਾਡੇ ਜਿਹੜੇ ਇਹ ਗੈਂਗਸਟਰ ਹੈ, ਇਹਨਾਂ ਦੇ ਕਨੈਕਸ਼ਨ ਯੂਪੀ ਦੇ ਜਿਹੜੇ ਗੈਂਗਸਟਰ ਹੈ ਜਾਂ ਜਿਹੜੇ ਇਸ ਤਰ੍ਹਾਂ ਦੇ ਅਨਸਰ ਉਹਨਾਂ ਦੇ ਨਾਲ ਹੈ। ਹੁੰਦਾ ਕੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਵਾਰਦਾਤ ਕਰਕੇ ਤੁਰੰਤ ਉਹ ਦੌੜ ਜਾਂਦੇ ਆ ਆਪਣੇ ਯੂਪੀ ਵਾਲੇ ਯਾਰਾਂ ਦੇ ਕੋਲ, ਜਿੱਥੇ ਉਹ ਫੜੇ ਨਹੀਂ ਜਾਂਦੇ। ਹੁਣ ਇਸ ਵੇਲੇ ਵੱਡੇ ਗੈਂਗਸਟਰ ਜਿਹੜੇ ਹਾਲੇ ਵੀ ਬਹੁਤ ਸਾਰੇ ਜੇਲ੍ਹ ਦੇ ਵਿੱਚ ਹੈ, ਪਰ ਬਹੁਤੇ ਗੈਂਗਸਟਰ ਜਿਹੜੇ ਇਸ ਤਰ੍ਹਾਂ ਫਰਾਰ ਹੋਏ ਨੇ। ਆ ਵਿੱਕੀ ਗੌਂਡਰ ਤਾਂ ਦੂਜੀ ਵਾਰੀ ਲਗਾਤਾਰ ਫਰਾਰ ਹੋਇਆ। ਇਹ ਸਾਰੇ ਲੋਕਾਂ ਦੇ ਯੂਪੀ ਦੇ ਵਿੱਚ ਵੀ, ਬਿਹਾਰ ਦੇ ਵਿੱਚ ਵੀ ਕਨੈਕਸ਼ਨ ਹੈਗੇ ਆ ਤੇ ਫਿਰ ਉੱਥੋਂ ਬੈਠ ਕੇ ਕੰਟਰੋਲ ਕਰਦੇ ਆ। ਈਵਨ ਜੇਲ੍ਹ 'ਚ ਬੈਠੇ ਜਿਹੜੇ ਬਹੁਤੇ ਗੈਂਗਸਟਰ ਹੈ, ਜੇਲ੍ਹ 'ਚ ਬੈਠ ਕੇ ਆਪਣੇ ਗਰੁੱਪ ਨੂੰ, ਆਪਣੇ ਗਰੋਹ ਨੂੰ, ਆਪਣੇ ਗੈਂਗ ਨੂੰ ਉਹ ਕੰਟਰੋਲ ਕਰਦੇ ਫੇਸਬੁੱਕ ਰਾਹੀਂ, ਵਟਸਐਪ ਰਾਹੀਂ। ਯਾਨੀ ਇੱਥੇ ਹੁਣ ਹਾਈ ਸਿਕਿਉਰਿਟੀ ਜੇਲ੍ਹ ਸੀ ਨਾਭੇ ਦੀ, ਜੈਮਰ ਲੱਗੇ ਹੋਏ ਆ, ਉਹਦੇ ਬਾਵਜੂਦ ਵੀ 4G ਇੱਥੋਂ ਫੋਨ ਚੱਲ ਰਿਹਾ ਸੀ, ਫੇਸਬੁੱਕਾਂ ਇੱਥੋਂ ਅਪਡੇਟ ਹੋ ਰਹੀਆਂ ਸੀ। ਇਹ ਕਿਵੇਂ ਹੋ ਰਹੀਆਂ? ਇਹਨਾਂ ਲੋਕਾਂ ਨੂੰ, ਇਹ ਜਿਹੜੇ 4-5 ਫਰਾਰ ਹੋਏ ਆ 6 ਜਣੇ, ਇਹਨਾਂ ਨੂੰ VVIP ਟ੍ਰੀਟਮੈਂਟ ਸੀ ਨਾਭਾ ਜੇਲ੍ਹ ਦੇ ਵਿੱਚ। ਇਹ ਗੈਂਗਸਟਰ ਜਿਹੜੇ ਹੈ, ਇਹਨਾਂ ਨੂੰ VVIP ਟ੍ਰੀਟਮੈਂਟ ਦੇਣੀ, ਇਹ ਆਪਣੇ ਆਪ 'ਚ ਸਵਾਲ ਪੈਦਾ ਕਰਦਾ ਕਿ ਇਹ ਕਿਹਦੇ ਸਿਰ ਤੇ ਨੇ ਜਾਂ ਇਹਨਾਂ ਦੀ ਸਰਪ੍ਰਸਤੀ ਕਿਹਨਾਂ ਦੇ ਕੋਲ ਹੈ। ਜੋ ਫਿਲਮਾਂ 'ਚ ਅਸੀਂ ਦੇਖਦੇ ਹੁੰਦੇ ਸੀ ਨਾ, ਫਿਲਮਾਂ 'ਚ ਗੈਂਗਸਟਰ ਜਿਵੇਂ ਸੀਗੇ ਸ਼ਾਹੀ ਕਿਸਮ ਦਾ ਜੀਵਨ ਜਿਉਂਦੇ ਸੀ। ਰਾਜਨੇਤਾ ਜਿਹੜੇ, ਸਿਆਸੀ ਲੀਡਰ ਜਿਹੜੇ ਹੈ, ਉਹ ਉਹਨਾਂ ਦੇ ਅੰਗ ਸੰਗ ਰਹਿੰਦੇ ਸੀ। ਸਿਆਸੀ ਲੀਡਰਾਂ ਨੂੰ ਉਹਨਾਂ ਦੀ ਲੋੜ ਹੁੰਦੀ ਸੀ, ਉਹਨਾਂ ਨੂੰ ਸਿਆਸੀ ਲੀਡਰਾਂ ਦੀ ਲੋੜ ਹੁੰਦੀ ਸੀ। ਇਹ ਸਾਰਾ ਕੁਝ ਪੰਜਾਬ ਦੇ ਵਿੱਚ ਅੱਜ ਦਿਖਾਈ ਦੇ ਰਿਹਾ। ਸੋ ਨਵੇਂ ਕਿਸਮ ਦੇ ਖਤਰੇ ਪੰਜਾਬ 'ਚ ਨਾ, ਖਾਸ ਤੌਰ 'ਤੇ ਨਾਭੇ ਦੀ ਜੇਲ੍ਹ ਬ੍ਰੇਕ ਹੋਣ ਤੋਂ ਬਾਅਦ ਨਵੇਂ ਕਿਸਮ ਦੇ ਖਤਰੇ ਗੈਂਗਸਟਰਾਂ ਤੋਂ ਆਮ ਪੰਜਾਬੀ ਨੂੰ ਵੀ ਪੈਦਾ ਹੋ ਗਏ ਨੇ। ਚੋਣਾਂ ਦੇ ਵਿੱਚ ਜਦੋਂ ਮੂਵਮੈਂਟ ਹੋਣੀ ਉਦੋਂ ਵੀ, ਤੇ ਖਾਸ ਤੌਰ 'ਤੇ NRIs ਜਿਹੜੇ ਪੰਜਾਬ 'ਚ ਆ ਰਹੇ ਨੇ, ਉਹਨਾਂ ਦੇ ਮਨ 'ਚ ਵੀ ਇੱਕ ਇਸ ਗੱਲ ਦਾ ਖੌਫ ਜਾਂ ਪੈਦਾ ਕਰਨ ਦੀ ਕੋਸ਼ਿਸ਼ ਇਸ ਸਾਰੇ ਘਟਨਾਕ੍ਰਮ ਤੋਂ ਨਿਕਲਦੀ ਦਿਖਾਈ ਦੇ ਰਹੀ। ਜੀ ਬਿਲਕੁਲ, ਕੁਛ ਤੇ ਕੁਛ ਹੈ ਨਾ ਇਸ ਦੇ ਪਿੱਛੇ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਭਗਵੰਤ ਮਾਨ ਦੀ ਜਿਹੜੀ ਜਾਂਚ ਕਮੇਟੀ ਸੀਗੀ, ਉਸ ਦੀ ਕੀ ਰਾਏ ਆਈ ਆ ਉਸ ਬਾਰੇ? ਦੇਖੋ, ਭਗਵੰਤ ਮਾਨ ਇਸ ਵਕਤ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਸਭ ਤੋਂ ਪਾਪੂਲਰ ਜਿਹੜੇ ਲੀਡਰ, ਉਹਨਾਂ 'ਚ ਉਹਨਾਂ ਦਾ ਨਾਮ ਬੋਲਦਾ। ਤੇ ਪਿਛਲੇ ਦਿਨਾਂ 'ਚ ਉਹਨਾਂ ਨੇ ਖੁਦ ਅਰਵਿੰਦ ਕੇਜਰੀਵਾਲ ਨੇ ਆ ਕੇ ਇਹ ਗੱਲ ਕਹੀ ਵੀ ਭਗਵੰਤ ਮਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਚੋਣ ਲੜਨਗੇ ਜਲਾਲਾਬਾਦ ਤੋਂ। ਜੇ ਜਲਾਲਾਬਾਦ ਤੋਂ ਨਹੀਂ ਉਹ ਲੜਦੇ, ਕਿਤੋਂ ਹੋਰ ਲੜਦੇ, ਤਾਂ ਜਿੱਥੋਂ ਸੁਖਬੀਰ ਲੜਨਗੇ ਉੱਥੋਂ ਭਗਵੰਤ ਮਾਨ ਲੜਨਗੇ। ਇਹਦੇ ਨਾਲ ਭਗਵੰਤ ਮਾਨ ਹੋਰ ਜ਼ਿਆਦਾ ਚਰਚਾ 'ਚ ਆ ਗਏ ਨੇ ਤੇ ਆਮ ਆਦਮੀ ਪਾਰਟੀ ਕੋਲ ਇੱਕ ਨਾਇਕ ਦੇ ਤੌਰ ਤੇ ਉਹਨੂੰ ਪੇਸ਼ ਕੀਤਾ ਜਾ ਰਿਹਾ। ਪਰ ਪਿਛਲੇ ਸਮੇਂ ਦੇ ਵਿੱਚ ਭਗਵੰਤ ਮਾਨ ਹੋਰਾਂ ਦਾ ਜਿਹੜਾ ਪਾਰਲੀਮੈਂਟ ਦਾ ਵੀਡੀਓ ਸੀ ਫੇਸਬੁੱਕ ਤੇ, ਜਿਹੜਾ ਉਹਨਾਂ ਨੇ ਅਪਲੋਡ ਕੀਤਾ, ਉਹਦੇ 'ਚ ਜਿਹੜੀ ਕਮੇਟੀ ਬਣਾਈ ਗਈ ਸੀ ਭਗਵੰਤ ਮਾਨ ਦੇ ਨੂੰ ਸਜ਼ਾ ਦੇਣ ਵਾਸਤੇ, ਜਾਂ ਉਹਦਾ ਜਿਹੜਾ ਉਹਨੂੰ ਸਾਬਤ ਕਰਨ ਵਾਸਤੇ ਵੀ ਉਹਦਾ ਇਹ ਦੋਸ਼ ਕਿੱਡਾ ਕੁ ਵੱਡਾ ਹੈ। ਪਾਰਲੀਮੈਂਟ ਕਮੇਟੀ ਜਿਹੜੀ ਹੈ, ਉਹਨੇ ਹੁਣ ਆਪਣੀ ਰਿਪੋਰਟ ਭੇਜੀ ਲੋਕ ਸਭਾ ਦੀ ਸਪੀਕਰ ਸੁਮਿਤਰਾ ਮਹਾਜਨ ਨੂੰ। ਸੰਗਰੂਰ ਤੋਂ MP ਹੈ ਭਗਵੰਤ ਮਾਨ ਹੋਰੀ। 9 ਮੈਂਬਰਾਂ ਦੀ ਕਮੇਟੀ ਸੀ। ਇਸ ਕਮੇਟੀ ਨੇ ਬਕਾਇਦਾ ਇਹ ਗੱਲ ਕਹੀ ਹੈ ਵੀ ਭਗਵੰਤ ਮਾਨ ਇਸ ਗੱਲ ਦੇ ਦੋਸ਼ੀ ਹੈ ਵੀ ਉਹਨਾਂ ਨੇ ਪਾਰਲੀਮੈਂਟ ਦੇ ਅੰਦਰ ਦੀ ਵੀਡੀਓ ਅਪਲੋਡ ਕੀਤੀ ਫੇਸਬੁੱਕ ਤੇ। ਕੱਲ ਤਾਂ ਇਹ ਇਸ ਕਮੇਟੀ ਨੇ ਕਹਿਤੀ ਦੋਸ਼ੀ ਹੈ। ਇਹ ਸਰਬਸੰਮਤੀ ਨਾ ਕਹੀ, ਪਰ ਦੋਸ਼ ਦੀ ਸਜ਼ਾ ਕੀ ਹੋਵੇ ਇਹਦੇ ਤੇ ਸਰਬਸੰਮਤੀ ਹੈ ਨਹੀਂ। ਇਹਦੇ ਤੇ ਵੱਖਰੇ ਵੱਖਰੇ ਵਿਚਾਰ ਹੈ। ਇਹਦੇ ਤੇ ਕੋਈ ਇੱਕ ਰਾਏ ਨਹੀਂ ਬਣੀ ਇਸ ਕਮੇਟੀ। ਜੋ ਸਾਡੇ ਕੋਲ ਜਾਣਕਾਰੀ ਆ ਰਹੀ ਹੈ ਵੀ ਕਮੇਟੀ 'ਚ ਮਤਭੇਦ ਹੈ ਤੇ ਕੁਝ ਕਮੇਟੀ ਮੈਂਬਰ ਇਹ ਕਹਿੰਦੇ ਹੈ ਕਿ ਆਪਣੇ ਭਗਵੰਤ ਮਾਨ ਨੂੰ 1 ਦਿਨ ਵਾਸਤੇ ਸਸਪੈਂਡ ਕਰ ਦੇਣਾ ਚਾਹੀਦਾ ਹੈ, ਤੇ ਕੁਝ ਲੋਕ ਇਹ ਕਹਿੰਦੇ ਹੈ ਕਿ ਉਹਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ, ਕਿਉਂਕਿ ਉਹ ਪਹਿਲਾਂ ਹੀ ਸਪੀਕਰ ਨੇ ਉਹਨਾਂ ਨੂੰ ਪਾਬੰਦ ਕੀਤਾ ਹੋਇਆ ਕਿ ਤੁਸੀਂ ਅੰਦਰ ਨਹੀਂ ਆਉਣਾ, ਤੇ ਉਹ ਸਪੀਕਰ ਦੇ ਆਦੇਸ਼ ਦਾ ਪਾਲਣ ਕਰ ਰਹੇ ਆ। ਕਿਉਂਕਿ ਸੁਮਿਤਰਾ ਮਹਾਜਨ ਜਿਹੜੇ ਸਪੀਕਰ ਹੈ, ਉਹਨਾਂ ਨੇ ਭਗਵੰਤ ਮਾਨ ਨੂੰ ਇਸ ਮਾਮਲੇ 'ਚ ਆਖਰੀ ਫੈਸਲਾ ਜਦੋਂ ਤੱਕ ਨਹੀਂ ਆਉਂਦਾ ਉਦੋਂ ਤੱਕ ਪਾਰਲੀਮੈਂਟ ਦੀਆਂ ਜਿਹੜੀਆਂ ਮੀਟਿੰਗਾਂ ਜਾਂ ਬੈਠਕਾਂ ਹੁੰਦੀਆਂ ਉਹਨਾਂ 'ਚ ਹਿੱਸਾ ਲੈਣ ਤੋਂ ਇਨਕਾਰ ਕੀਤਾ। ਤੇ ਭਗਵੰਤ ਮਾਨ ਉੱਥੇ ਨਹੀਂ ਜਾ ਰਹੇ। ਭਗਵੰਤ ਮਾਨ ਤਾਂ ਬਾਹਰ ਧਰਨਾ ਲਾ ਕੇ ਬੈਠੇ ਰਹੇ ਪਿਛਲੇ ਦਿਨਾਂ 'ਚ। ਹੁਣ ਬੁੱਧਵਾਰ ਨੂੰ, ਯਾਨੀ ਅੱਜ ਹੀ ਇਹਦੇ ਤੇ ਫਿਰ ਤੋਂ ਮੀਟਿੰਗ ਹੈ। ਤੁਹਾਡੇ ਮੰਗਲਵਾਰ ਰਾਤ ਹੈ, ਸਾਡੇ ਬੁੱਧਵਾਰ ਤੋਂ ਸ਼ੁਰੂ ਹੋ ਗਿਆ। ਅੱਜ ਹੀ ਇਹਦੇ ਤੇ ਫਿਰ ਮੀਟਿੰਗ ਹੋਣੀ ਹੈ। ਤੇ BJP ਦੇ ਮੈਂਬਰ ਪਾਰਲੀਮੈਂਟ ਕਿਰਿਟ ਸੁਮਈਆ ਉਹਦੀ ਪ੍ਰਧਾਨਗੀ ਵਾਲੀ ਇਹ ਕਮੇਟੀ ਹੈ। ਇਹਦੇ 'ਚ ਸੁਮਿਤਰਾ ਮਹਾਜਨ ਨੂੰ ਅੱਜ ਫਿਰ ਉਹ ਰਿਪੋਰਟ ਸੌਂਪਣਗੇ। ਇਹ ਕਿਹਾ ਜਾਏਗਾ ਕਿ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਏ। ਮੈਨੂੰ ਇਹ ਲੱਗਦਾ ਕਿ ਸਜ਼ਾ ਤੋਂ ਵੀ ਜ਼ਿਆਦਾ ਤਾਂ ਭੁਗਤ ਚੁੱਕੇ। ਜਿਹੜੀ ਪਾਰਲੀਮੈਂਟ 'ਚ ਉਹਨਾਂ ਤੇ ਪਾਬੰਦੀ ਲੱਗੀ ਅੰਦਰ ਜਾਣ ਤੇ, ਹੁਣ 1 ਦਿਨ ਦੀ ਸਜ਼ਾ ਦੇ ਦਿਓ, ਚਾਹੇ ਤੁਸੀਂ ਨਾ ਸਜ਼ਾ ਦੇ ਦਿਓ, ਹੁਣ ਤਾਂ ਇੱਕੋ ਗੱਲ। 1 ਦਿਨ ਹੋਰ ਪਾਰਲੀਮੈਂਟ 'ਚੋਂ ਸਸਪੈਂਡ ਰਹਿਣਗੇ, ਉਹ ਤਾਂ ਪਹਿਲੇ ਸਸਪੈਂਡ ਹੈ। ਸੋ ਮੈਨੂੰ ਲੱਗਦਾ ਇਹ ਬਹੁਤ ਇਲੌਜੀਕਲ ਤੇ ਬਹੁਤ ਹੀ ਗੈਰ ਵਿਗਿਆਨਕ ਜਿਹਾ ਤਰੀਕਾ ਅਪਣਾਇਆ ਹੈ। ਇੰਨਾ ਲੰਮਾ ਸਮਾਂ ਕਿਸੇ ਮਸਲੇ ਦੇ ਉੱਤੇ ਇੱਕ ਕਮੇਟੀ ਬਣਾ ਕੇ ਉਹਨੂੰ ਲਮਕਾਈ ਜਾਣਾ,
ਇਮੀਡੀਏਟ ਇਹਦੇ ਤੇ ਜੇ ਕਮੇਟੀ ਬਣਾਈ ਸੀ 9 ਮੈਂਬਰੀ ਤੇ ਇਮੀਡੀਏਟ ਉਸੇ ਵੇਲੇ ਇਹਦੀ ਮੀਟਿੰਗ ਕਰਵਾ ਕੇ ਇੱਕ ਦਿਨ ਦੇ ਵਿੱਚ ਫੈਸਲਾ ਦੇਣਾ ਚਾਹੀਦਾ ਸੀ। ਜੀ ਇੱਕ ਦਿਨ ਦੀ ਸਜ਼ਾ ਦੇਣੀ ਸੀ ਬਾਈ ਦੀ ਤਾਂ ਇੱਕ ਦਿਨ ਦੀ ਸਜ਼ਾ ਉਦੋਂ ਹੀ ਦੇਣ ਦੇ ਲਓ ਜੀ, ਇੱਕ ਦਿਨ ਦੀ ਸਜ਼ਾ, ਇੱਕ ਦਿਨ ਦੀ ਸਸਪੈਂਡ। ਉਹ ਤਾਂ ਇੱਕ ਦਿਨ ਦੀ ਸਜ਼ਾ, ਇੱਕ ਦੋਸ਼ ਦੀ ਸਜ਼ਾ ਇੱਕ ਦਿਨ ਉਹ ਮਿੱਥ ਰਹੇ ਆ ਤੇ 2 ਮਹੀਨੇ ਤੋਂ ਸਜ਼ਾ ਉਹ ਭੁਗਤ ਰਿਹਾ ਬੰਦਾ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਾਡਾ ਓਵਰਆਲ ਸਿਸਟਮ ਹੀ ਜਿਹੜਾ ਆ ਪਾਰਲੀਮੈਂਟ ਦਾ ਉਹ ਬਹੁਤ ਹੀ ਗੈਰ ਵਿਗਿਆਨਕ ਤਰੀਕੇ ਦੇ ਨਾਲ ਚੱਲ ਰਿਹਾ ਹੈ। ਕਿਤੇ ਵੀ ਵੈਸੇ ਸਾਰੇ ਦੇਸ਼ ਦੇ ਵਿੱਚ ਹੀ ਕਿਤੇ ਵੀ ਤੁਸੀਂ ਦੇਖ ਲਓ ਵੀ ਜਿਹੜੀ ਚੀਜ਼ ਨੂੰ ਲੰਮਾ ਪਾਉਣਾ ਹੋਵੇ, ਕੋਈ ਲਮਕਾਉਣਾ ਹੋਵੇ, ਉਹਦੀ ਕਮੇਟੀ ਬਣਾ ਦਿੰਦੇ ਆ। ਕਮੇਟੀ ਆਪਣੀ 2-2 ਮਹੀਨੇ ਮੀਟਿੰਗਾਂ ਨਹੀਂ ਕਰਦੀ। ਕਮੇਟੀ 2 ਮਹੀਨੇ ਲਾ ਦੂਗੀ ਮੀਟਿੰਗਾਂ ਨੂੰ, ਜਦ ਤੱਕ ਬੰਦਾ ਸਜ਼ਾ ਤਾਂ ਭੁਗਤ ਹੀ ਰਿਹਾ। ਸੋ ਇੱਕ ਦਿਨ ਦੀ ਸਜ਼ਾ ਦਾ ਦੋਸ਼ੀ ਬੰਦਾ 2 ਮਹੀਨੇ ਦੀ ਸਜ਼ਾ ਭੁਗਤ ਚੁੱਕਾ ਪਹਿਲਾਂ ਹੀ। ਮੈਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਆ ਸਾਡੀ ਡੈਮੋਕ੍ਰੇਸੀ ਦੇ ਵਿੱਚ ਬਹੁਤ ਜ਼ਿਆਦਾ ਦੁਖਦਾਇਕ ਹੈ ਕਿ ਸਾਡੀ ਜਮਹੂਰੀਅਤ ਦੇ ਵਿੱਚ ਮਸਲਿਆਂ ਨੂੰ ਲਮਕਾਇਆ ਜਾਂਦਾ, ਮਸਲਿਆਂ ਨੂੰ ਹੱਲ ਨਹੀਂ ਕੀਤਾ ਜਾਂਦਾ। ਭਗਵੰਤ ਮਾਨ ਦੇ ਮਾਮਲੇ ਦੇ ਵਿੱਚ ਵੀ ਇਹੀ ਕੁਝ ਹੋਇਆ ਜੀ। ਬਿਲਕੁਲ ਜੀ, ਇੱਥੇ ਬੰਦਾ ਮੁੱਕ ਜਾਂਦਾ ਪਰ ਜਿਹੜੇ ਮਸਲੇ ਲਟਕਾਏ ਆ ਉਹ ਨਹੀਂ ਮੁੱਕਦੇ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਉਂ-ਜਿਉਂ ਵੋਟਾਂ ਲਾਗੇ ਆਉਂਦੀਆਂ ਆ ਤੇ ਇੱਧਰ ਉੱਧਰ ਲੋਕ ਖਿਸਕ ਰਹੇ ਆ ਸਿਰਫ ਤੇ ਸਿਰਫ ਟਿਕਟਾਂ ਦੇ ਕਰਕੇ। ਤੇ ਕਾਫੀ ਦਿਨਾਂ ਤੋਂ ਚਰਚਾ ਸੀ ਜੀ ਨਵਜੋਤ ਕੌਰ ਸਿੱਧੂ ਦੀ, ਨਵਜੋਤ ਸਿੰਘ ਸਿੱਧੂ ਦੀ ਤੇ ਪ੍ਰਗਟ ਸਿੰਘ ਦੀ। ਤੇ ਨਵਜੋਤ ਕੌਰ ਸਿੱਧੂ ਤੇ ਪ੍ਰਗਟ ਸਿੰਘ ਤੇ ਸ਼ਾਮਲ ਹੋ ਗਿਆ ਜੀ ਕਾਂਗਰਸ ਵਿੱਚ। ਤੇ ਨਵਜੋਤ ਸਿੰਘ ਸਿੱਧੂ ਦਾ ਕੀ ਬਣੂਗਾ? ਕੱਲ ਬੀਬੀ ਨਵਜੋਤ ਕੌਰ ਸਿੱਧੂ ਦਾ ਇੱਕ ਬਿਆਨ ਆਇਆ ਜਦੋਂ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਦਾ ਇੱਕ ਬਿਆਨ ਆਇਆ। ਉਹਨਾਂ ਨੇ ਕਿਹਾ ਕਿ ਅਸੀਂ ਹੁਣ ਕਾਂਗਰਸ 'ਚ ਆ ਗਏ ਹੈ ਤੇ ਮੈਂ ਤੇ ਨਵਜੋਤ ਸਿੱਧੂ ਯਾਨੀ ਨਵਜੋਤ ਕੌਰ ਸਿੱਧੂ ਹੋਰੀ ਕਹਿ ਰਹੇ ਸੀ ਵੀ ਮੈਂ ਤੇ ਨਵਜੋਤ ਸਿੱਧੂ ਅਸੀਂ ਇੱਕ ਦੋ ਸਰੀਰ ਇੱਕ ਜਾਨ ਹੈ, ਇੱਕ ਆਤਮਾ ਹੈ। ਹੁਣ ਸਰੀਰ ਤਾਂ ਇੱਧਰ ਕਾਂਗਰਸ 'ਚ ਆ ਗਿਆ ਤੇ ਆਤਮਾ ਕਿੰਨੀ ਕੁ ਦੂਰ ਬਾਹਰ ਰਹੇਗੀ, ਇਹ ਕਹਿਣਾ ਸੀ ਨਵਜੋਤ ਕੌਰ ਸਿੱਧੂ ਦਾ। ਦੇਖੋ ਜਿਹੜੀ ਸਿਆਸਤ ਹੈ ਸਾਡੀ, ਜਿਹੜੀ ਭਾਰਤ ਦੇ ਵਿੱਚ ਜਿਸ ਕਿਸਮ ਦੀ ਸਿਆਸਤ ਹੈ ਉਹ ਲੋਕ ਸਿਆਸਤ ਤਾਂ ਰਹੀ ਨਹੀਂ, ਵੋਟ ਸਿਆਸਤ ਹੋ ਚੁੱਕੀ ਹੈ। ਜਾਂ ਸਿਆਸਤ ਦੇ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਤੁਹਾਨੂੰ ਕਿਹੜੀ ਧਿਰ ਜਾਂ ਕਿਹੜੀ ਵੱਡੀ ਪਾਰਟੀ ਜਿਹੜੀ ਹੈ ਉਹ ਤੁਹਾਡੇ ਮੁਤਾਬਕ ਕੁਝ ਦੇਣ ਨੂੰ ਤਿਆਰ ਹੈ। ਸੌਦੇਬਾਜ਼ੀ ਦੀ ਸਿਆਸਤ ਹੋ ਚੁੱਕੀ ਹੈ। ਜਦੋਂ ਨਵਜੋਤ ਕੌਰ ਸਿੱਧੂ ਆਏ ਕਾਂਗਰਸ 'ਚ, ਜਿੱਦਣ ਜੁਆਇਨ ਕੀਤੀ ਉਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਦਾ ਬਿਆਨ ਇਹ ਆਇਆ ਵੀ ਆਮ ਆਦਮੀ ਪਾਰਟੀ ਵਾਲੇ ਮੈਨੂੰ ਡਿਪਟੀ CM ਦਾ ਅਹੁਦਾ ਦੇਣ ਨੂੰ ਤਿਆਰ ਸੀ ਵੀ ਤੁਸੀਂ ਆ ਜਾਓ, ਡਿਪਟੀ CM ਤੁਹਾਨੂੰ ਬਣਾ ਦਾਂਗੇ ਜੇ ਅਸੀਂ ਸਰਕਾਰ ਬਣਾਈ ਤੇ ਤੁਸੀਂ ਪੰਜਾਬ ਦੇ ਵਿੱਚ ਡਿਪਟੀ CM ਹੋਗੇ। ਪਰ ਮੈਂ ਉੱਥੇ ਨਹੀਂ ਗਈ, ਜਦਕਿ ਇਹੀ ਨਵਜੋਤ ਕੌਰ ਸਿੱਧੂ ਆਮ ਆਦਮੀ ਪਾਰਟੀ ਦੀਆਂ ਸਿਫਤਾਂ ਕਰਦੇ ਸੀ ਤੇ ਕਾਂਗਰਸ ਨੂੰ ਪਾਣੀ ਪੀ ਕੋਸਦੇ ਸੀ, ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ। ਹੁਣ ਨਵਜੋਤ ਕੌਰ ਸਿੱਧੂ ਤੇ ਪ੍ਰਗਟ ਸਿੰਘ ਹੋਰਾਂ ਦੇ ਵਿਚਾਲੇ ਖੜੇ ਨੇ ਕੈਪਟਨ ਅਮਰਿੰਦਰ ਸਿੰਘ, ਇੱਕ ਹੱਥ ਨਵਜੋਤ ਕੌਰ ਸਿੱਧੂ ਦਾ ਫੜਿਆ ਤੇ ਇੱਕ ਪ੍ਰਗਟ ਸਿੰਘ ਦਾ, ਤੇ ਜਿਹੜੇ ਹੱਥ ਉੱਪਰ ਨੂੰ ਕਰਕੇ ਐਲਾਨ ਕਰ ਰਹੇ ਨੇ ਕਿ ਇਹ ਲੋਕ ਜਿਹੜੇ ਕਾਂਗਰਸ 'ਚ ਆ ਗਏ। ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਇਸ ਵੇਲੇ ਵਾਇਰਲ ਹੈ, ਪਿਛਲੀਆਂ ਜਿਹੜੀਆਂ ਟਿੱਪਣੀਆਂ ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਦੇ ਖਿਲਾਫ ਕੀਤੀਆਂ। ਇਹ ਸਾਰੀਆਂ ਗੱਲਾਂ ਮੈਂ ਤਾਂ ਕਹਿ ਰਿਹਾ ਵੀ ਇੱਥੇ ਕਿਸੇ ਦਾ ਵੀ ਧਰਮ, ਦੀਨ, ਈਮਾਨ ਜਿਹੜਾ ਕੋਈ ਦਿਖਾਈ ਨਹੀਂ ਦਿੰਦਾ ਵੋਟ ਤੰਤਰ ਦੀ ਸਿਆਸਤ ਦੇ ਵਿੱਚ। ਜਦੋਂ ਜਮਹੂਰੀਅਤ ਦੇ ਵਿੱਚ ਲੋਕ ਜਿਹੜੇ ਆ ਉਹ ਵੋਟਾਂ ਵਿੱਚ ਤਬਦੀਲ ਹੋ ਜਾਣ ਤਾਂ ਇਹੀ ਹਾਲ ਹੁੰਦਾ। ਹੁਣ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ 'ਚ ਰਹਿ ਕੇ, ਭਾਰਤੀ ਜਨਤਾ ਪਾਰਟੀ ਦੀ ਪਾਰਲੀਮਾਨੀ ਸੈਕਟਰੀ ਰਹਿ ਕੇ, ਭਾਰਤੀ ਜਨਤਾ ਪਾਰਟੀ ਦੇ MP ਰਹਿ ਕੇ ਨਵਜੋਤ ਸਿੱਧੂ ਨੇ ਤੇ ਪਾਰਲੀਮਾਨੀ ਸੈਕਟਰੀ ਰਹੀ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ, ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੰਮਾ ਸਮਾਂ ਰਹਿ ਕੇ ਵੀ ਨਾ ਤਾਂ ਅੰਮ੍ਰਿਤਸਰੀਆਂ ਦੀ ਬਾਂਹ ਫੜੀ ਜਿੱਥੋਂ ਦੀ ਇਹ ਨੁਮਾਇੰਦਗੀ ਕਰਦੇ ਰਹੇ ਦੋਨੋਂ ਹਸਬੈਂਡ ਵਾਈਫ, ਨਾ ਕਦੇ ਪੰਜਾਬ ਦੇ ਵਿੱਚ ਉੱਦਾਂ ਕਿਸੇ ਕਿਸਮ ਦੀ ਗੱਲ ਕੀਤੀ। ਰਾਜ ਸਭਾ ਦੀ ਸੀਟ ਛੱਡਣ ਲੱਗੇ ਨਵਜੋਤ ਸਿੱਧੂ ਨੇ ਕਹਿ ਦਿੱਤਾ ਵੀ ਮੈਂ ਤਾਂ ਪੰਜਾਬ ਲਈ ਸਾਰਾ ਕੁਝ ਕੁਰਬਾਨ ਕਰ ਦੂੰ ਤਿਆਰ ਹੈ ਤੇ ਪੰਜਾਬ ਕਦੀ ਉਹ ਵੜੇ ਨਹੀਂ। ਹੁਣ ਉਹ ਕਿਉਂਕਿ ਉਹਨਾਂ ਕੋਲ ਰਸਤਾ ਹੀ ਕੋਈ ਨਹੀਂ ਸੀ, ਮੈਂ ਤਾਂ ਸ਼ੁਰੂ ਤੋਂ ਕਹਿੰਦਾ ਆ ਰਿਹਾ ਸੀ ਵੀ ਉਹ ਕਾਂਗਰਸ 'ਚ ਉਹਨਾਂ ਨੂੰ ਸੂਟ ਕਰਨਾ ਹੈ, ਕਾਂਗਰਸ 'ਚ ਉਹ ਜਾਣਗੇ ਤੇ ਕਾਂਗਰਸ 'ਚੋਂ ਜਾਣਗੇ। ਹੁਣ ਨਵਜੋਤ ਸਿੱਧੂ ਵੀ ਆਉਣਗੇ ਬੜੀ ਜਲਦੀ ਕਿਉਂਕਿ ਪਾਰਲੀਮਾਨੀ ਸੀਟ ਖਾਲੀ ਹੈ ਕੈਪਟਨ ਅਮਰਿੰਦਰ ਵਾਲੀ, ਉਹਦੇ ਤੋਂ ਹੁਣ ਨਵਜੋਤ ਸਿੰਘ ਸਿੱਧੂ ਨੂੰ ਲੜਾਇਆ ਜਾਣਾ ਤੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੇ ਕੋਲ ਬੈਠ ਕੇ ਡੀਲ ਹੋਈ ਹੈ। ਇਹਦਾ ਕਾਰਨ ਕੀ ਹੈ ਵੀ ਆਮ ਆਦਮੀ ਪਾਰਟੀ 'ਚੋਂ ਨਹੀਂ ਗਏ ਤੇ ਕਾਂਗਰਸ 'ਚ ਕਿਉਂ ਗਏ ਆ? ਉਹਦਾ ਇੱਕ ਕਾਰਨ ਤਾਂ ਇਹ ਆ ਵੀ ਆਮ ਆਦਮੀ ਪਾਰਟੀ ਨਾਲ ਉਹਨਾਂ ਦੀ ਡੀਲ ਸਿਰੇ ਨਹੀਂ ਚੜੀ। ਆਮ ਆਦਮੀ ਪਾਰਟੀ ਬਹੁਤਾ ਕੁਝ ਨਹੀਂ ਸੀ ਦੇਣਾ ਚਾਹੁੰਦੀ। ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਠੀਕ ਹੈ ਤੁਸੀਂ ਆ ਜਾਓ, ਪਰ ਤੁਹਾਨੂੰ ਅਸੀਂ ਅਨਾਊਂਸ ਲਈ ਨਹੀਂ ਕਹਿ ਸਕਦੇ ਤੁਹਾਨੂੰ ਆਹ ਕੁਝ ਦੇਵਾਂਗੇ, ਪਰ ਟਿਕਟ ਇੱਕ ਬੰਦੇ ਨੂੰ ਮਿਲੂਗੀ। ਤੇ ਉਹ ਡਿਪਟੀ CM ਜਾਂ CM ਦਾ ਉਹਦਾ ਦੇਣ ਨੂੰ ਤਿਆਰ ਨਹੀਂ ਸੀ ਆਮ ਆਦਮੀ ਪਾਰਟੀ। ਬਾਅਦ ਵਿੱਚ ਗੁਰਪ੍ਰੀਤ ਵੜੈਚ ਨੇ ਵੀ ਇਹ ਗੱਲ ਕਹੀ ਹੈ। ਇਸ ਕਰਕੇ ਸਾਰੀਆਂ ਸਿਚੁਏਸ਼ਨ ਦੇ ਵਿੱਚ ਕਾਂਗਰਸ ਕੋਲ ਜਾਣ ਤੋਂ ਬਿਨਾਂ ਉਹਨਾਂ ਦੇ ਕੋਲ ਕੋਈ ਰਸਤਾ ਹੀ ਨਹੀਂ ਸੀ। ਸੋ ਕਾਂਗਰਸ 'ਚ ਉਹ ਗਏ ਨੇ ਤੇ ਕਾਂਗਰਸ 'ਚ ਹੁਣ ਨਵਜੋਤ ਸਿੰਘ ਸਿੱਧੂ ਵੀ ਜਾਣਗੇ ਬੜੀ ਜਲਦੀ, ਇਸ ਗੱਲ ਦੀ ਪੂਰੀ ਉਮੀਦ ਹੈ ਮੈਨੂੰ। ਤੇ ਜਾਣ ਤੋਂ ਬਾਅਦ ਕਿਸ ਕਿਸਮ ਦੀ ਸਿਆਸਤ ਹੁੰਦੀ ਆ ਉਹਦੇ 'ਚ ਸਿਰਫ ਇਹੀ ਹੈ ਵੀ ਉਹ ਵੱਧ ਤੋਂ ਵੱਧ ਕੀ ਕਰਨਗੇ ਵੀ ਇੱਕ ਸਟਾਰ ਪ੍ਰਚਾਰਕ ਦੀ ਹੈਸੀਅਤ ਦੇ ਵਿੱਚ ਉਹ ਕਾਂਗਰਸ ਪਾਰਟੀ ਦਾ ਪ੍ਰਚਾਰ ਕਰਨਗੇ ਤੇ ਲੋਕ ਸਭਾ ਦੀ ਸੀਟ ਲੈ ਲੈਣਗੇ।
ਤੇ ਕਾਂਗਰਸ 'ਚ ਹੀ ਕਿਉਂ ਗਏ? ਇਹਦਾ ਇੱਕ ਮੇਰੀ ਕਹਿ ਲਓ ਵੀ ਧਾਰਨਾ ਹੋਰ ਹੈ, ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ, ਜੇ ਤਾਂ ਵੱਡਾ ਗੱਫਾ ਮਿਲ ਜਾਂਦਾ ਆਮ ਆਦਮੀ ਪਾਰਟੀ ਚੋਂ ਫਿਰ ਤਾਂ ਆਮ ਆਦਮੀ ਪਾਰਟੀ ਜਾਂਦੇ। ਵੱਡਾ ਗੱਫਾ ਮਿਲਦਾ ਨਹੀਂ ਸੀ ਤੇ ਆਮ ਆਦਮੀ ਪਾਰਟੀ ਦਾ ਫਿਊਚਰ ਜਿਹੜਾ ਆ ਉਹ ਹਾਲੇ ਸਟੇਬਲ ਨਹੀਂ ਹੈ। ਉਹ ਪਤਾ ਨਹੀਂ ਹੈ ਵੀ ਆਮ ਆਦਮੀ ਪਾਰਟੀ ਸੱਚਮੁੱਚ ਹੀ ਪੰਜਾਬ ਦੇ ਵਿੱਚ ਸੱਤਾ ਹਾਸਲ ਕਰਨ ਤੋਂ ਬਾਅਦ ਦੇਸ਼ ਦੀ ਸਿਆਸਤ ਦੇ ਵਿੱਚ ਕੋਈ ਵੱਡੀ ਭੂਮਿਕਾ ਨਿਭਾ ਸਕਦੀ ਹੈ। ਇਸ ਗੱਲ ਤੇ ਸ਼ੱਕ ਹੈ, ਕਿਉਂਕਿ ਦਿੱਲੀ ਦੇ ਵਿੱਚ ਵੀ ਬਹੁਤੀਆਂ ਚੰਗੀਆਂ ਰਿਪੋਰਟਾਂ ਨਹੀਂ ਆ ਰਹੀਆਂ। ਦਿੱਲੀ 'ਚ ਆਮ ਆਦਮੀ ਪਾਰਟੀ ਸਰਕਾਰ ਹੋਣ ਦੇ ਬਾਵਜੂਦ ਉੱਥੋਂ ਦੇ ਲੋਕ ਹੁਣ ਕੁਝ ਹੋਰ ਤਰ੍ਹਾਂ ਸੋਚਣ ਲੱਗ ਪਏ ਨੇ। ਸੋ ਇੱਕ ਨੈਸ਼ਨਲ ਪਾਰਟੀ ਦੇ ਤੌਰ ਤੇ ਆਮ ਆਦਮੀ ਪਾਰਟੀ ਦਾ ਰੁਤਬਾ ਨਹੀਂ ਸੀ ਬਣ ਪਾ ਰਿਹਾ ਤੇ ਪੰਜਾਬ ਦੇ ਵਿੱਚ ਵੀ ਹਾਲੇ ਕੋਈ ਸ਼ੋਰ ਨਹੀਂ ਹੈ ਵੀ ਉਹਨਾਂ ਦੀ ਕਾਰਗੁਜ਼ਾਰੀ ਕਿਸ ਕਿਸਮ ਦੀ ਰਹਿਣੀ ਹੈ, ਸਰਕਾਰ ਬਣਾਉਣ ਤੱਕ ਪਹੁੰਚਦੇ ਜਾਂ ਨਹੀਂ ਪਹੁੰਚਦੇ। ਤੇ ਇਸ ਕਰਕੇ ਆਮ ਆਦਮੀ ਪਾਰਟੀ ਦੇ ਬਿਨਾਂ ਵੱਡੀ ਸੌਦੇਬਾਜ਼ੀ ਤੇ ਜਾਣਾ ਉਹਨਾਂ ਵਾਸਤੇ ਮੁਸ਼ਕਲ ਸੀ। ਕਾਂਗਰਸ 'ਚ ਕੋਈ ਵੱਡਾ ਸੌਦਾ ਨਾ ਵੀ ਹੋਵੇ ਤਾਂ ਘੱਟੋ ਘੱਟ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਦੀ ਛਤਰ ਛਾਇਆ ਦੇ ਵਿੱਚ ਨਵਜੋਤ ਸਿੰਘ ਸਿੱਧੂ ਸੈਂਟਰ ਦੇ ਵਿੱਚ ਤਾਂ ਵੱਡਾ ਲੀਡਰ ਬਣ ਕੇ ਰਹਿ ਸਕਦਾ ਨਾ। ਜਿੱਦਾਂ ਬੀਜੇਪੀ 'ਚ ਰਹਿੰਦੇ ਆ ਉਹ ਸਟਾਰ ਪ੍ਰਚਾਰਕ ਸੀ ਬੀਜੇਪੀ ਦਾ ਨੈਸ਼ਨਲ ਲੈਵਲ ਤੇ, ਇਹਦੇ ਕਾਂਗਰਸ 'ਚ ਰਹਿ ਕੇ ਨੈਸ਼ਨਲ ਲੈਵਲ ਤੇ ਕੁਝ ਨਾ ਕੁਝ ਹਾਸਿਲ ਕੀਤੀ ਜਾ ਸਕਦੀ ਹੈ, ਕੁਝ ਨਾ ਕੁਝ ਮਿਲਣ ਦੀ ਸੰਭਾਵਨਾ ਰਹਿਣੀ ਹੈ। ਕੋਈ ਰਾਜ ਸਭਾ ਦੀ ਮੈਂਬਰੀ, ਕੋਈ ਲੋਕ ਸਭਾ ਦੀ ਮੈਂਬਰੀ, ਕੋਈ ਵੱਡੀ ਕੋਈ ਹੋਰ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਇਸ ਕਰਕੇ ਉਹਨਾਂ ਨੇ ਕਾਂਗਰਸ ਨੂੰ ਜੁਆਇਨ ਕੀਤਾ, ਨਵਜੋਤ ਸਿੱਧੂ ਤੇ ਪ੍ਰਗਟ ਨੇ। ਇਸੇ ਕਰਕੇ ਬੜੀ ਜਲਦੀ ਨਵਜੋਤ ਸਿੰਘ ਸਿੱਧੂ ਵੀ ਕਾਂਗਰਸ 'ਚ ਆਉਣ ਵਾਲੇ ਜੀ। ਅੱਜ ਹੀ ਤੇ ਮੇਰਾ ਆਖਰੀ ਸਵਾਲ ਹੈ ਜੀ, ਨੋਟਬੰਦੀ ਲਈ ਨੋਟਬੰਦੀ ਕਰਕੇ ਲੋਕਾਂ ਦੇ ਵਿਆਹਾਂ ਦੇ ਵਿੱਚ ਖਲਲ ਪੈ ਗਿਆ। ਕਿਸਾਨ ਆ, ਉਦਯੋਗਪਤੀ ਆ, ਕੋਈ ਵੀ ਆ, ਸਾਰੇ ਲੋਕਾਂ ਨੂੰ ਜਿਹੜੀ ਪ੍ਰੋਬਲਮ ਆਈ ਆ। 100 ਤੋਂ ਵੱਧ ਲੋਕ ਆ ਜਿਹੜੇ ਆਪਣੀਆਂ ਜਾਨਾਂ ਦੇ ਗਏ ਆ। ਪਰ ਇਸ ਦੇ ਪਿੱਛੇ ਇਸ ਤਰ੍ਹਾਂ ਲੱਗਦਾ ਹੈ ਕਿ ਮੋਦੀ ਕਿਸੇ ਹੋਰ ਨੂੰ ਪ੍ਰਮੋਟ ਕਰ ਰਿਹਾ ਹੈ। ਦੇਖੋ, ਨੋਟਬੰਦੀ ਤੇ ਬੜੀਆਂ ਗੱਲਾਂ ਹੋ ਰਹੀਆਂ। 8 ਨਵੰਬਰ ਦੀ ਨੋਟਬੰਦੀ ਹੋਈ ਹੈ, ਅਸੀਂ ਵੀ ਆਪਣੀਆਂ ਟਿੱਪਣੀਆਂ ਦੇ ਚੁੱਕੇ ਹਾਂ। ਮੈਂ ਕੋਸ਼ਿਸ਼ ਕਰਦਾ ਵੀ ਉਹ ਟਿੱਪਣੀਆਂ ਜਿਹੜੀਆਂ ਅਸੀਂ ਪਹਿਲਾਂ ਦੇ ਚੁੱਕੇ ਹਾਂ ਉਹਨਾਂ ਨੂੰ ਮੈਂ ਨਾ ਦੁਹਰਾਵਾਂ। ਮੈਂ 2 ਗੱਲਾਂ ਇਹਦੇ 'ਚ ਬੜੀਆਂ ਇੰਪੋਰਟੈਂਟ ਕਰਨੀਆਂ ਚਾਹੁੰਦਾ। 3 ਗੱਲਾਂ ਰੱਖ ਲਓ। ਨੰਬਰ 1 ਤਾਂ ਇਹ ਹੈ ਵੀ ਨੋਟਬੰਦੀ ਕਰਕੇ ਜਿਹੜੀ ਗੱਲ ਤੁਸੀਂ ਕਹੀ ਹੈ, ਜਿਹੜੀ ਹੁਣ ਤੱਕ 100 ਲੋਕਾਂ ਦੀ ਜਾਨ ਗਈ ਹੈ ਤੇ 100 ਲੋਕ ਜਿਹੜੇ ਮਰੇ ਨੇ, ਕਿਸੇ ਨੂੰ ਦਿਲ ਦਾ ਦੌਰਾ ਪੈ ਗਿਆ, ਕੋਈ ਸਦਮੇ 'ਚ ਮਰ ਗਿਆ, ਕੋਈ ਖੁਦਕੁਸ਼ੀ ਕਰ ਗਿਆ। ਅੱਜ ਹੀ ਖਬਰ ਪੰਜਾਬ ਤੋਂ ਆ, ਲੁਧਿਆਣੇ 'ਚ ਇੱਕ ਬੰਦਾ ਲਾਈਨ 'ਚ ਲੱਗਾ, ਜਿਹੜਾ ਵਪਾਰੀ ਸੀ, ਉਹ ਲਾਈਨ 'ਚ ਲੱਗਿਆ, ਵਿਚਾਰਾ ਦਿਲ ਦਾ ਦੌਰਾ ਪੈ ਗਿਆ, ਮਰ ਗਿਆ। ਕੱਲ 2 ਮਰੇ ਪੰਜਾਬ ਦੇ ਵਿੱਚ। ਕੁੱਲ ਮਿਲਾ ਕੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਦੇਸ਼ ਪੱਧਰ ਤੇ 100 ਦੇ ਕਰੀਬ ਲੋਕ ਜਿਹੜੇ ਆ ਮਾਰੇ ਜਾ ਚੁੱਕੇ ਨੇ। ਸਵਾਲ ਪੈਦਾ ਹੁੰਦਾ ਹੈ ਵੀ ਇਹ ਜਿਹੜੇ 100 ਵਿਅਕਤੀ ਮਰ ਗਏ ਨੋਟਬੰਦੀ ਕਰਕੇ, ਜਿਹਨਾਂ ਦੀ ਜਾਨ ਚਲ ਗਈ, ਉਹਨਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ? ਇਹਦਾ ਜਵਾਬ ਦੇ ਕੌਣ ਹੈ? ਕੋਈ ਵਿਅਕਤੀ ਮਰ ਜਾਂਦਾ ਹੈ ਤੇ ਉਹ ਗੈਰ ਕੁਦਰਤੀ ਮੌਤ ਮਰਦਾ ਹੈ, ਕੋਈ ਖੁਦਕੁਸ਼ੀ ਕਰ ਲੈਂਦਾ ਹੈ, ਬਕਾਇਦਾ FIR ਦਰਜ ਹੁੰਦੀ ਹੈ ਜਦੋਂ ਖੁਦਕੁਸ਼ੀ ਹੁੰਦੀ ਹੈ ਤੇ ਫਿਰ ਕਾਰਨ ਲੱਭੇ ਜਾਂਦੇ ਆ ਵੀ ਇਸ ਬੰਦੇ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲਾ ਕੌਣ ਹੈ। ਹੁਣ ਜਿਨ੍ਹਾਂ ਨੇ ਹੁਣ ਖੁਦਕੁਸ਼ੀ ਕੀਤੀ ਹੈ ਕਿ ਨੋਟਬੰਦੀ ਕਰਕੇ ਯਾਨੀ ਪੁਲਿਸ ਜਾਂ ਸਰਕਾਰ ਇਸ ਕਰਕੇ ਚੁੱਪ ਹੋ ਜਾਏਗੀ ਵੀ ਇਹ ਤਾਂ ਜੀ ਨੋਟਬੰਦੀ ਕਰਕੇ ਹੋ ਗਈ ਹੈ, ਇਹਦੇ ਲਈ ਕੋਈ ਜ਼ਿੰਮੇਵਾਰ ਨਹੀਂ ਹੈਗਾ। ਨੋਟਬੰਦੀ ਜਿਨ੍ਹਾਂ ਨੇ ਕੀਤੀ ਉਹਦੇ ਲਈ ਜ਼ਿੰਮੇਵਾਰ ਨਹੀਂ? ਕਿ ਭਾਰਤ ਦੇ ਵਿੱਤ ਮੰਤਰੀ ਅਰੁਣ ਜੇਟਲੀ ਇਹਦੇ ਲਈ ਜ਼ਿੰਮੇਵਾਰ ਨਹੀਂ? ਕਿ 8 ਨਵੰਬਰ ਨੂੰ ਕੌਮ ਦੇ ਨਾਲ ਸੰਦੇਸ਼ ਦੇਣ ਵਾਲੇ ਨਰਿੰਦਰ ਮੋਦੀ ਇਹਦੇ ਲਈ ਜ਼ਿੰਮੇਵਾਰ ਨਹੀਂ? ਕੌਣ ਜਵਾਬ ਦੇ? ਭਾਰਤ ਦੇ 100 ਵਿਅਕਤੀਆਂ ਦੀ ਜਾਨ ਚਲ ਗਈ, ਇਹਦਾ ਕੌਣ ਗੁਨਾਹਗਾਰ ਹੈ? ਇਹਦਾ ਫੈਸਲਾ ਹੋਣਾ ਚਾਹੀਦਾ। ਨੰਬਰ 2, ਜਿਹੜਾ ਤੁਸੀਂ ਕਿਹਾ ਵੀ ਨਰਿੰਦਰ ਮੋਦੀ ਕਿਸੇ ਹੋਰ ਪਾਸੇ ਕੋਈ ਨਿਸ਼ਾਨਾ ਲਾਉਂਦੇ ਦਿਖਾਈ ਦੇ ਰਹੇ, ਉਹ ਬਿਲਕੁਲ ਸਾਫ਼ ਹੈ। ਮੈਂ ਇਹਦੀਆਂ 2 ਮਿਸਾਲਾਂ ਤੁਹਾਨੂੰ ਦਿੰਦਾ। ਨੰਬਰ 1, ਮੈਂ ਕੱਲ ਵੀ ਬੈਂਕ ਗਿਆ ਸੀ, ਮੇਰੇ ਘਰ ਦੇ ਨੇੜੇ ਬੈਂਕ ਹੈ। ਅੱਜ 22-23 ਦਿਨ ਹੋ ਗਏ ਨੋਟਬੰਦੀ ਨੂੰ, ਹਾਲੇ ਵੀ ਉੱਥੇ ਕੈਸ਼ ਨਹੀਂ ਸੀ। ਮੈਂ ਜਦ ਗਿਆ ਕੱਲ ਤਾਂ ਜਿਹੜੀ ਉਹ ਲੜਕੀ ਉੱਥੇ ਬੈਠੀ ਸੀ ਕਹਿੰਦੀ, ਸਰ ਜੇ ਤੁਸੀਂ ਪੈਸੇ ਲੈਣ ਆਏ ਹੋ ਤਾਂ ਨਹੀਂ, ਪੈਸੇ ਤਾਂ ਸਾਡੇ ਕੋਲ ਹੈ ਨਹੀਂ, ਜੇ ਚੈੱਕ ਜਮ੍ਹਾਂ ਜਾਂ ਕਰਾਉਣਾ ਤਾਂ ਕਰਾ ਲਓ। ਯਾਨੀ 22-24 ਦਿਨਾਂ ਬਾਅਦ ਵੀ ਬੈਂਕਾਂ 'ਚ ਪੈਸੇ ਹੈ ਨਹੀਂ। ਬੈਂਕਾਂ 'ਚ ਪੈਸੇ ਹੈ ਨਹੀਂ। ਮੋਦੀ ਸਾਹਿਬ ਤੇ ਅਰੁਣ ਜੇਟਲੀ ਐਲਾਨ ਇਹ ਕਰਦੇ ਹੈ ਬਈ ਤੁਸੀਂ ਬਿਗ ਬਾਜ਼ਾਰ 'ਚ ਜਾ ਕੇ 2000 ਰੁਪਏ ਕੈਸ਼ ਲੈ ਸਕਦੇ ਹੋ। ਜਿਹੜੇ ਸਰਕਾਰੀ ਬੈਂਕ ਹੈ ਜਾਂ ਬਾਕੀ ਬੈਂਕ ਹੈ ਉਹਨਾਂ 'ਚ ਪੈਸੇ ਨਹੀਂ। ਤੇ ਜਿਹੜਾ ਸਧਾਰਨ ਵਰਗ ਕੰਮ ਆ, ਮਜ਼ਦੂਰ ਹੈ, ਲੋਅਰ ਮਿਡਲ ਹੈ ਜਾਂ ਮਿਡਲ ਹੈ, ਜਿਹਨੂੰ ਬੈਂਕ 'ਚੋਂ ਪੈਸੇ ਨਹੀਂ ਮਿਲ ਰਹੇ ਜਾਂ ਜਿਹਨਾਂ ਕੋਲ ਬੈਂਕ ਦਾ ਅਕਾਊਂਟ ਵੀ ਹੈ ਨਹੀਂ, ਉਹਨਾਂ ਨੂੰ ਕਿਹਾ ਜਾਂਦਾ ਵੀ ਜਾਓ ਤੁਸੀਂ ਬਿਗ ਬਾਜ਼ਾਰ 'ਚ ਜਾਓ, ਉੱਥੋਂ ਤੁਹਾਨੂੰ 2000 ਕੈਸ਼ ਮਿਲ ਜਾਊਗਾ। ਹੱਦ ਹੋ ਗਈ। ਬਿਗ ਬਾਜ਼ਾਰ ਕੀ ਭਾਰਤ ਸਰਕਾਰ ਦਾ ਕੋਈ ਅੰਗ ਹੈ? ਭਾਰਤ ਸਰਕਾਰ ਦਾ ਅੰਗ ਨਹੀਂ ਹੈ ਨਾ। ਬਿਗ ਬਾਜ਼ਾਰ ਤਾਂ ਇੱਕ ਓਪਨ ਮਾਰਕੀਟ ਹੈ, ਪੂੰਜੀ ਹੈ, ਵੱਡੀ ਕੰਪਨੀ ਹੈ। ਯਾਨੀ ਜਿਹੜੀਆਂ ਗੈਰ ਸਰਕਾਰੀ ਵੱਡੀਆਂ ਕੰਪਨੀਆਂ, ਚਾਹੇ ਉਹ ਦੇਸੀ ਜਾਂ ਵਿਦੇਸ਼ੀ ਕੰਪਨੀਆਂ ਹੋਣ, ਉਹਨਾਂ ਕਿਹਾ ਜਾ ਰਿਹਾ ਉੱਥੋਂ ਜਾ ਕੇ ਕੈਸ਼ ਲੈਣ। ਜਾਨੀ ਅੱਜ ਤੱਕ ਜਿਹੜਾ ਲੋਅਰ ਮਿਡਲ ਬੰਦਾ, ਜਿਹੜਾ ਰੇਹੜੀ ਵਾਲੇ ਤੋਂ ਆਪਣਾ ਸਮਾਨ ਖਰੀਦਦਾ, ਛੋਟੀ ਦੁਕਾਨਦਾਰ ਤੋਂ ਆਪਣਾ ਸਮਾਨ ਖਰੀਦਦਾ, ਉਹ ਅੱਜ ਉਹਨੂੰ ਨਾ ਛੋਟੀ ਦੁਕਾਨ ਤੋਂ ਸਮਾਨ ਮਿਲ ਰਿਹਾ ਕਿਉਂਕਿ ਸਮਾਨ ਹੀ ਹੈ ਨਹੀਂ ਤੇ ਉਹਦੇ ਕੋਲ ਪੈਸੇ ਨਹੀਂ ਦੇਣ ਵਾਸਤੇ। ਰੇਹੜੀ ਵਾਲੇ ਦਾ ਕਾਰੋਬਾਰ ਹੀ ਚੌਪਟ ਹੋ ਗਿਆ, ਦੁਕਾਨਦਾਰ ਵੀ ਮਾਰਿਆ ਗਿਆ ਤੇ ਇਹਨਾਂ ਨੂੰ ਸਮਾਨ ਨਹੀਂ ਮਿਲਦਾ, ਬੈਂਕ 'ਚੋਂ ਕੈਸ਼ ਨਹੀਂ ਮਿਲ ਰਿਹਾ।
ਤੇ ਉਹਨੂੰ ਕਿਹਾ ਜਾ ਰਿਹਾ ਜਾਓ ਬਿਗ ਬਾਜ਼ਾਰ ਜਾਓ। ਜਾਣੀ ਪਹਿਲੀ ਵਾਰ ਜਿਹੜਾ ਲੋਅਰ ਮਿਡਲ ਹੈ, ਸਧਾਰਨ ਬੰਦਾ, ਉਹਨੂੰ ਬਿਗ ਬਾਜ਼ਾਰ ਚ ਵਾੜਨ ਦੀ ਤਿਆਰੀ ਹੈ ਵੀ ਜਿਹੜਾ 2000 ਉੱਥੋਂ ਜਾ ਕੇ ਲਊਗਾ ਉੱਥੇ ਹੀ ਖਰਚੂਗਾ। ਤੇ ਜਿਹੜੀਆਂ ਉਹ ਪੌੜੀਆਂ ਨਾ ਤਾਂ ਨੂੰ ਚੜ੍ਹਦੀਆਂ ਹੁੰਦੀਆਂ ਮੌਲਾਂ ਦੀਆਂ, ਸ਼ਾਪਿੰਗ ਮੌਲਾਂ ਦੀਆਂ, ਐਕਸੀਲੇਟਰ ਕੀ ਕਹਿੰਦੇ ਉਹਨੂੰ, ਮੈਂ ਭੁੱਲ ਜਾਂਦਾ। ਯਾਨੀ ਉਹਦੀ ਆਦਤ ਪਾਉਣੀ ਉਹਨਾਂ ਨੂੰ ਵੀ ਇਹਦੀ ਆਦਤ ਪਾਉਣੀ ਹੈ। ਤੇ ਭਾਰਤ ਦੀ ਜਿਹੜੀ 80% ਜਿਹੜੀ ਮੁਨੱਸਰ ਕਰਦੀ ਹੈ ਆਮ ਲੋਕਾਂ ਦੀ ਜ਼ਿੰਦਗੀ, ਜਿਹਨਾਂ ਛੋਟੇ ਦੁਕਾਨਦਾਰਾਂ ਤੇ ਜਾਂ ਰੇਹੜੀ ਫੜੀ ਵਾਲਿਆਂ ਤੇ, ਉਹਨੂੰ ਚੌਪਟ ਕਰਨਾ। ਦੂਜੀ ਮਿਸਾਲ ਹੋਰ ਦਿੰਦਾ ਸਾਨੂੰ ਮੈਂ, ਜਿਹੜਾ ਸਾਡਾ ਪੰਜਾਬ ਦਾ ਪੰਜਾਬ ਇੱਧਰ ਸਾਰੇ ਦੇਸ਼ ਦੀ ਗੱਲ ਹੈ, ਵੈਸੇ ਮੈਂ ਪੰਜਾਬ ਦੇ ਵਾਲੇ ਨੂੰ ਤਾਂ ਗੱਲ ਕਰਦਾ ਵੀ ਬਹੁਤੇ ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਕਿ ਪੰਜਾਬ ਦਾ ਜਿਹੜਾ ਸਾਡਾ ਪੇਂਡੂ ਅਰਥਚਾਰਾ ਹੈ ਜਾਂ ਖੇਤੀ ਅਰਥਚਾਰਾ ਉਹਨੂੰ ਕਹਿ ਲਓ ਜਾਂ ਕਿਸਾਨੀ ਕਹਿ ਲਓ, ਇਹ ਸਾਡੀ ਟਿਕੀ ਹੋਈ ਆ ਸਹਿਕਾਰਤਾ ਦੇ ਉੱਤੇ, ਜਿਹਨੂੰ ਕੋਆਪਰੇਟਿਵ ਬੈਂਕ ਕਹਿੰਦੇ ਆ। ਮਿਸਾਲ ਦੇ ਤੌਰ ਤੇ ਮੇਰਾ ਪਿੰਡ ਦੁਸਾਂਝ ਕਲਾਂ ਤੇ ਮੇਰੇ ਪਿੰਡ ਦੇ ਵਿੱਚ ਇੱਕ ਕੋਆਪਰੇਟਿਵ ਬੈਂਕ ਹੈ ਜਿਹੜੀ 6-7 ਪਿੰਡਾਂ ਨੂੰ ਰਲਾ ਕੇ ਬਣਦੀ ਹੈ। ਉਹ ਕੋਆਪਰੇਟਿਵ ਬੈਂਕ ਤੋਂ ਹੀ ਅਸੀਂ ਖਾਦ ਲੈਂਦੇ ਆ, ਉੱਥੋਂ ਸਾਡੇ ਜਿਹੜੇ ਆਮ ਜਨ ਸਧਾਰਨ ਲੋਕ ਹੈ ਉੱਥੋਂ ਚੀਨੀ ਲੈਂਦੇ ਆ, ਦਾਲਾਂ ਲੈਂਦੇ ਆ, ਮਤਲਬ ਜਿਹੜੀ ਦੁਕਾਨ ਕੋਆਪਰੇਟਿਵ ਬੈਂਕ 'ਚ ਹੁੰਦੀ ਉੱਥੋਂ ਸਾਰਾ ਕੁਝ ਲੈਂਦੇ ਆ। ਉੱਥੋਂ ਹੀ ਅਸੀਂ ਜਿਹੜਾ ਕਰਜ਼ਾ ਲੈਂਦੇ ਹਾਂ, ਜਿਹੜੇ ਕਿਸਾਨ ਸਾਡੇ ਆ ਉਹ ਹਰ ਸਾਲ ਉੱਥੋਂ ਕਰਜ਼ਾ ਲੈਂਦੇ ਆ। ਅਗਲਾ ਸਾਲ ਜਦੋਂ ਆਉਂਦਾ ਹੈ ਤੇ ਉਹ ਪਿਛਲਾ ਕਰਜ਼ਾ ਦੇ ਕੇ ਨਾਲ ਦੀ ਨਾਲ ਹੀ ਨਵਾਂ ਕਰਜ਼ਾ ਲੈ ਲੈਂਦੇ। ਉਹਨਾਂ ਦੀ ਏਦਾਂ ਆਈ ਚਲਾਈ ਚੱਲਦੀ ਹੈ। ਯਾਨੀ ਸਾਡੀ ਕਿਸਾਨ ਦੀ ਆਰਥਿਕਤਾ ਜਿਹੜੀ ਹੈ ਜਾਂ ਪੇਂਡੂ ਅਰਥਚਾਰਾ ਸਾਡਾ, ਉਹ ਸਾਰਾ ਕੋਆਪਰੇਟਿਵ ਬੈਂਕਾਂ ਦੇ ਉੱਤੇ ਨਿਰਭਰ ਕਰਦਾ ਹੈ। ਸਰਕਾਰ ਨੇ ਕਹਿ ਦਿੱਤਾ ਵੀ ਕੋਆਪਰੇਟਿਵ ਬੈਂਕਾਂ 'ਚ ਤਾਂ ਪੈਸੇ ਹੀ ਨਹੀਂ ਦੇਣੇ, ਉੱਥੇ ਕੋਈ ਪੈਸਾ ਨਹੀਂ ਭੇਜਿਆ, ਨਾ ਜੀ ਨਾ, ਕੋਈ ਪੈਸਾ ਨਹੀਂ। ਕੋਆਪਰੇਟਿਵ ਬੈਂਕ ਵਾਲੇ ਨੇ 2 ਦਿਨ ਹੁਣ ਸਟ੍ਰਾਈਕ ਕੀਤੀ ਹੈ। ਯਾਨੀ ਕੋਆਪਰੇਟਿਵ ਬੈਂਕ ਤੋਂ ਇੱਕ ਕਿਸਾਨ ਨੂੰ, ਇੱਕ ਪੇਂਡੂ ਬੰਦੇ ਨੂੰ ਉਠਾ ਕੇ ਮਜਬੂਰ ਕੀਤਾ ਜਾ ਰਿਹਾ ਵੀ ਤੂੰ ਪ੍ਰਾਈਵੇਟ ਬੈਂਕ 'ਚ ਜਾ ਕੇ ਖਾਤਾ ਖੁਲਾ। ਇਹ ਆ ਸਰਕਾਰ ਦੀ ਅਸਲੀ ਮੰਤਵ, ਅਸਲੀ ਕੋਸ਼ਿਸ਼। ਇਹ ਪੂੰਜੀ ਦਾ ਬਹੁਤ ਵੱਡਾ ਕਹਿ ਲਓ ਵੀ ਇੱਕ ਪੂਰੇ ਦਾ ਪੂਰਾ ਜਿਹੜਾ ਫੈਲਾਅ ਇਸ ਢੰਗ ਨਾਲ ਕੀਤਾ ਜਾ ਰਿਹਾ ਹੈ ਵੀ ਸਧਾਰਨ ਬੰਦਾ ਵੀ ਜਿਹੜਾ ਆ ਜੋ ਕੁਝ ਰੱਖਦਾ ਆਪਣੇ ਘਰ ਦੇ ਵਿੱਚ, ਉਹ ਵੀ ਇਹ ਕਹਿ ਲਓ ਵੀ ਅੰਤਰ ਬੈਂਕਿੰਗ ਦੇ ਵਿੱਚ ਆ ਜਾਏ। ਸਾਡਾ ਦੇਸ਼ ਜਦੋਂ ਪਿੱਛੇ ਆਰਥਿਕ ਮੰਦੀ ਆਈ, ਸਭ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਸਾਰੇ ਦੇਸ਼ ਫੈਲੀ, ਸਾਡਾ ਦੇਸ਼ ਉਦੋਂ ਆਰਥਿਕ ਮੰਦੀ ਤੋਂ ਬਚ ਗਿਆ। ਸਾਡੇ ਉੱਦਾਂ ਦਾ ਅਸਰ ਨਹੀਂ ਸੀ ਭਾਰਤ ਦੇ ਵਿੱਚ ਜਿੱਦਾਂ ਦੇ ਅਸਰ ਸਾਰੀ ਦੁਨੀਆ 'ਚ, ਖਾਸ ਤੌਰ ਤੇ ਡਿਵੈਲਪ ਕੰਟਰੀ 'ਚ ਦੇਖੇ ਗਏ। ਅਸੀਂ ਕਿੱਦਾਂ ਬਚੇ? ਕਿਉਂਕਿ ਸਾਡਾ ਜਿਹੜਾ ਸਭ ਤੋਂ ਮਹੱਤਵਪੂਰਨ ਜਿਹੜਾ ਕਹਿ ਲਓ ਵੀ ਇੱਕ ਆਧਾਰ ਹੈ ਸਾਡੀ ਆਰਥਿਕਤਾ ਦਾ, ਉਹ ਹੈਗੀ ਆ ਬੱਚਤ, ਜਿਹਨੂੰ ਆਪਾਂ ਸੇਵਿੰਗ ਕਹਿੰਦੇ ਆ। ਸਾਡੇ ਕੁਝ ਹੋਵੇ ਨਾ ਹੋਵੇ, ਬੈਂਕ 'ਚ ਖਾਤਾ ਕੋਈ ਹੋਵੇ ਨਾ ਹੋਵੇ, ਸਾਡੇ ਘਰ ਦੇ ਵਿੱਚ ਇੱਕ ਬੱਚਤ ਦੀ ਇੱਕ ਰਵਾਇਤ ਪਈ ਹੈ। ਸਾਡੀਆਂ ਬੀਬੀਆਂ ਭੈਣਾਂ, ਸਾਡੀਆਂ ਮਾਵਾਂ, ਉਹ ਘਰ ਦੇ ਵਿੱਚ ਕੁਝ ਨਾ ਕੁਝ ਬਚਾ ਕੇ ਰੱਖਦੀਆਂ। ਉਹ ਜਿਹੜੀ ਬੱਚਤ ਹੈ, ਈਵਨ ਸਾਡੇ ਘਰ 'ਚ ਕੁਝ 1 ਰੁਪਈਆ ਵੀ ਨਾ ਹੋਵੇ, ਪਰ ਹਰ ਗਰੀਬ ਤੋਂ ਗਰੀਬ ਘਰ ਦੇ ਵਿੱਚ ਕੰਨਾਂ 'ਚ ਪਾਉਣ ਵਾਲੀਆਂ 2 ਬਾਲੀਆਂ ਸੋਨੇ ਦੀਆਂ ਤੁਹਾਨੂੰ ਜ਼ਰੂਰ ਮਿਲ ਜਾਣਗੀਆਂ। ਇੱਕ ਸਾਡੀ ਰਵਾਇਤ, ਇਸ ਰਵਾਇਤ ਨੇ ਸਾਨੂੰ ਉਦੋਂ ਆਰਥਿਕ ਮੰਦੀ 'ਚ ਬਚਾਇਆ। ਹੁਣ ਵੀ ਸਾਨੂੰ ਇਹੀ ਬਚਾ ਰਹੀ ਹੈ। ਜਿਹੜੀ ਸਮਾਲ ਸੇਵਿੰਗ ਹੈ ਸਾਡੀ, ਜਿਹੜੀ ਕਿਤੇ ਨੋਟ ਵੀ ਨਹੀਂ ਹੁੰਦੀ, ਉਹ ਸਮਾਲ ਸੇਵਿੰਗ ਘਰ ਦੇ ਵਿੱਚ ਹੁੰਦੀ ਚਲੀ ਜਾਂਦੀ ਹੈ। ਔਖ ਵੇਲੇ, ਮੁਸ਼ਕਿਲ ਵੇਲੇ ਉਹ ਘਰ ਦੀਆਂ ਬੀਬੀਆਂ ਸਵਾਣੀਆਂ ਕੱਢ ਕੇ ਤੁਹਾਨੂੰ ਪੈਸੇ ਦਿੰਦੀਆਂ ਤੇ ਤੁਹਾਡਾ ਜਿਹੜਾ ਤੋਰੀ ਫੁਲਕਾ ਚੱਲ ਜਾਂਦਾ ਹੈ। ਹੁਣ ਉਹ ਜਿਹੜੀ ਬੱਚਤ ਹੈ, ਉਹ ਸੇਵਿੰਗ ਹੈ, ਉਹਦੇ ਤੇ ਵੀ ਅਟੈਕ ਹੈ। ਉਹਨੂੰ ਵੀ ਖਤਮ ਕਰਨਾ ਸਿੱਧੇ ਤੌਰ ਦੇ ਉੱਤੇ, ਉਹਨੂੰ ਵੀ ਖਤਮ ਕਰਕੇ ਇੰਟਰ ਬੈਂਕਿੰਗ 'ਚ ਲੈ ਕੇ ਆਉਣਾ, ਜਿਹੜੇ ਮਲਟੀਨੈਸ਼ਨਲ ਜਿਹੜੇ ਬੈਂਕ ਹੈ ਜਾਂ ਪੂੰਜੀ ਨਿਵੇਸ਼ਕ ਹੈ, ਉਹਨਾਂ ਦੇ ਕੰਟਰੋਲ 'ਚ ਹੈ। ਸੋ ਇੱਕ ਕਿਸਮ ਦਾ ਤੁਹਾਨੂੰ ਕੰਗਾਲ ਕਰਨ ਦੀ ਜਿਹੜੀ ਆਮ ਬੰਦੇ ਨੂੰ ਕੰਗਾਲ ਕਰਨ ਦੀ ਨੀਤੀ ਦੇ ਵਿੱਚੋਂ ਨਿਕਲਿਆ ਨੋਟਬੰਦੀ। ਇਹ ਨਹੀਂ ਕਿ ਬਿਨਾਂ ਸੋਚੇ ਸਮਝੇ ਕਰ ਦਿੱਤਾ ਨਰਿੰਦਰ ਮੋਦੀ ਨੇ, ਬਕਾਇਦਾ ਸੋਚ ਸਮਝ ਕੇ ਇੱਕ ਪਲਾਨਿੰਗ ਕਰਕੇ ਨੀਤੀ ਇਹ ਬਣਾਈ ਗਈ ਤੇ ਨੀਅਤ ਦੇ ਵਿੱਚ ਖੋਟ ਹੈ। ਯਾਨੀ ਮੈਂ ਇੱਕ ਲਫ਼ਜ਼ ਹੋਰ ਵਰਤਿਆ, ਪਿਛਲੀ ਵਾਰੀ ਪਤਾ ਨਹੀਂ ਮੈਂ ਵਰਤਿਆ ਨਹੀਂ, ਹੁਣ ਫਿਰ ਵਰਤ ਦਿੰਦਾ ਇਹਨੂੰ। ਮੈਂ ਇਹ ਕਹਿੰਦਾ ਹੈ ਕਿ ਲਿਸ਼ਕਦੇ ਪੁਸ਼ਕਦੇ ਇੰਡੀਆ ਦਾ ਗਰੀਬ ਹਨੇਰਾ ਢੋਂਦੇ ਹੋਏ ਨੰਗੇ ਪੈਰਾਂ ਵਾਲੇ ਭਾਰਤ ਦੇ ਉੱਤੇ ਜਿਹੜਾ ਇਹ ਹਮਲਾ ਹੈ, ਇਹਨੂੰ ਇਸ ਢੰਗ ਨਾਲ ਸਮਝਣਾ ਚਾਹੀਦਾ। ਬਿਲਕੁਲ ਜੀ, ਇਹ ਹਮਲਾ ਵੀ ਆਮ ਗਰੀਬ ਜਨਤਾ ਤੇ ਬਹੁਤ ਆ। ਵੈਸੇ ਤਾਂ ਰਿਲਾਇੰਸ ਵਾਲਿਆਂ ਦਾ ਝੋਲਾ ਚੱਕਿਆ ਹੋਇਆ ਇਸ ਕੰਮ ਦੇ ਵਿੱਚ। ਚਲੋ ਦੇਖੋ ਜੀ ਕਦ ਕੁ ਸੁਧਾਰ ਹੁੰਦਾ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਮਿਹਰਬਾਨੀ, ਸ਼ੁਕਰੀਆ ਜੀ, ਸ਼ੁਕਰੀਆ। ਸਰੋਤੇ ਸਨ ਸੁਸ਼ੀਲ ਦਸਾਂਝ ਜੀ, ਸਾਡੇ ਨਾਲ ਜੁੜਦੇ ਨੇ ਤਾਂ ਦਿੰਦੇ ਨੇ ਆਪਣੀਆਂ ਟਿੱਪਣੀਆਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।